ਉਹ ਕਿੱਦਾਂ ਬਈ ਕਾਕੇ? ਹਾਂ ਚੋਲੀਆਂ ਮੱਝਾਂ ਆਪਣੇ ਸਿਰੀਆਂ ਚੋਲਿਆ ਕਰ ਤੂੰ। ਆ ਦੂਸਰੇ ਨਾਲ ਗੱਲ ਨਾ ਕਰਿਆ ਕਰ ਐਡੀ। ਉਹ ਬੈਠਾ ਆ ਕਿ ਕੋਈ ਕੰਮ ਵੀ ਕਰਨ ਦੇ ਆ? ਉਹ ਚੋਰੀ ਸਾਹਿਬ ਮੱਝ ਦੁੱਧ ਚੜਾ ਗਈ ਸੀ। ਚੜਾ ਗਈ ਸੀ ਕਿ ਆਪ ਧਾਰਾਂ ਪੀ ਲੀਆਂ ਪਹਿਲਾਂ ਹੀ? ਨਹੀਂ ਮੈਂ ਕਿੱਥੇ ਪੀਣੀਆਂ, ਮੇਰੇ ਆਉਣ ਤੋਂ ਪਹਿਲੇ ਹੀ ਉਹ ਮੁੰਡਾ ਚੋਣ ਲੱਗਾ ਸੀ। ਕੰਮ ਨੀਅਤ ਨਾ ਕਰਿਆ ਕਰੋ, ਤੁਹਾਨੂੰ ਪਤਾ ਨਹੀਂ ਹੈਗਾ ਮੈਂ ਆਪਣੇ ਪਸ਼ੂ ਕਿੱਡੇ ਪਿਆਰ ਨਾਲ ਪਾਲੇ ਆ। ਚੋਰੀ ਸਾਹਿਬ ਅਸੀਂ ਵੀ ਉਹਨਾਂ ਨੂੰ ਪਿਆਰ ਨਾਲ ਹੀ ਰੱਖਿਆ। ਅੱਗੋਂ ਵੇਖੋ ਪੱਠਾ ਦੱਥਾ ਸਾਰਾ ਉਹਨਾਂ ਦਾ ਸੋਹਣਾ ਬੜਾ ਕਰਕੇ ਪਾਈਦਾ ਉਹਨਾਂ ਨੂੰ। ਪੱਠਾ ਦਿੱਤਾ ਇਹ ਪੁੱਤ ਪੱਤੇ ਦੱਸੇ ਦਾ ਕੰਮ ਆ ਸਾਰਾ। ਇਹਦਾ ਕਰਕੇ ਦੁੱਧ ਚੰਗਾ ਗਾੜਾ ਦਿੰਦੀਆਂ ਨੇ। ਹਾਂਜੀ ਤੇ ਖਲ ਪਾਓ, ਟੁਕੜੇ ਪਾਓ, ਇਹਨਾਂ ਨੂੰ ਗਾਚਾ ਪਾਓ। ਇਹ ਮੱਝਾਂ ਪੁੱਤ ਖਾ ਕੇ ਹੀ ਅੱਛਾ ਕੰਮ ਕਰਦੀਆਂ ਨੇ। ਚੋਰੀ ਸਾਹਿਬ ਕਿਹੜਾ ਮਾੜਾ ਕੰਮ ਕੀਤਾ, ਸਾਰੇ ਕੰਮ ਤੇ ਕਰੀਦੇ ਆ। ਹੁਣ ਮਰ ਜੀਏ ਇਸ ਤੋਂ ਵੱਧ ਕੀ ਕਰ ਲਈਏ? ਇਹ ਹੁਣ ਤੂੰ ਦੁੱਧ ਚੋਣ ਦੇ ਕਿ ਡੋਰ ਲਾਉਣ ਦੇ ਹੋ? ਹੈ ਐ ਕਰੀ ਜਾਂਦੇ ਆ ਬੈਠਾ। ਉਹ ਦੁੱਧ ਚੜਾ ਗਈ ਮੱਝ ਚੋਰੀ ਸਾਹਿਬ, ਚੜਾ ਗਈ ਦੁੱਧ ਮੱਝ। ਐਡੇ ਕਿਤੇ ਦੁੱਧ ਬੱਲੇ 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 ਬੱਲੇ। ਆ ਵੀ ਪੂਰੀ ਮੱਝ ਤਾਂ ਜਿਹੜੀ ਹੈ ਨਾ, ਇਹ ਮੈਂ ਸਹੀ ਪੈਸੇ ਖਰਚੇ ਨੇ ਤੇ। ਉਹ ਮਿੱਠਿਆ ਕਿਦਾਂ ਕੱਢ ਲਈਆਂ ਧਾਰਾਂ? ਹਾਂਜੀ ਸੋਹਣਾ ਇਹ ਬੁੜਾ ਕਿੱਧਰ ਬੋਲੀ ਜਾਂਦਾ? ਕਿਆ ਬਾਤ ਆ ਬਈ। ਹੈ ਓਏ ਕੱਟਾ ਸਾਡੇ ਮੱਥੇ ਮਾਰਿਆ ਤੂੰ। ਜੇ ਕਿਤੇ ਕੱਟੀ ਦੇ ਦਿੰਦੀ ਤੇ ਚਲ ਮੌਜਾਂ ਨਾ ਲੱਗ ਜਾਂਦੀਆਂ। ਚਲੋ ਭਾਈ ਤੇਰੀ ਮਰਜ਼ੀ ਆ, ਅਸੀਂ ਕੀ ਕਹਿ ਸਕਦੇ ਆ। ਅਸੀਂ ਤੇਰੀ ਕਿਹੜਾ ਡਿਲੀਵਰੀ ਕਰਾਉਣ ਜਾਣੀ ਆ? ਚੋਰੀ ਸਾਹਿਬ ਵੰਡੇ ਦੀ ਬੋਰੀ ਮੰਗਾ ਦਿਓ ਇੱਕ। ਮੱਝਾਂ ਨੇ ਮੁੜ ਕੇ ਦੁੱਧ ਘੱਟ ਦੇਣ ਲੱਗ ਜਾਣਾ, ਫੇਰ ਤੁਸੀਂ ਕਹਿਣਾ ਕੰਮ ਹੀ ਨਹੀਂ ਕੰਮ ਸਹੀ ਕਰ। ਉਹ ਕਰਮਦੀਨ ਕੋ ਜਾਈ, ਉਹਨੂੰ ਜਾ ਕੇ ਕਹਿ ਦੇਈ ਉਹ ਉਹਦੇ ਕੋਲ ਚੁੱਕ ਲਿਆ ਇੱਕ ਬੋਰੀ। ਉਹ ਕਹਿੰਦੇ ਪਹਿਲੇ ਪਿਛਲੇ ਪੈਸੇ ਚੋਰੀ ਨੂੰ ਕਹਾ ਦੇ ਫੇਰ ਦੇਣਾ ਸੀ। ਕਿਤੇ ਆ ਟਾਈਮ ਨਾਲ ਧਾਰਾਂ ਨਹੀਂ ਕਢਾਉਂਦਾ। ਓਏ ਹਜੇ ਇੰਨਾ ਆਉਣਾ ਕਹਿਣ। ਓਏ ਇਹਨੂੰ ਜਲਦੀ ਭਰ ਦੋ। ਆ ਘਰਾਂ 'ਚ ਟਾਈਮ ਨਾਲ ਦੁੱਧ ਪਹੁੰਚਾਉਣਾ ਚਾਹੀਦਾ। ਉਹ ਨਹੀਂ ਤੇ ਅਗਲੇ ਹੋਟਲਾਂ ਤੋਂ ਮੰਗਾ ਲੈਂਦੇ ਆ ਦੁੱਧ ਬੁੜਿਆ। ਗੱਲ ਤਾਂ ਤੇਰੀ ਸਹੀ ਹੈ ਕਾਕਾ। ਓਏ ਤੁਸੀਂ ਕੀ ਕਰਦੇ ਇੱਥੇ ਬੈਠੇ? ਇਹ ਮੱਝਾਂ ਨਾਲ ਤਾਸ਼ ਖੇਡਣ ਡਏ ਤੁਸੀਂ। ਓਏ ਉਹਨੂੰ ਦੁੱਧ ਦਿਓ, ਉਹ ਜਾਵੇ। ਚੋਰ ਸਾਹਿਬ ਹਈਏ 3 ਵਜੇ ਆ, ਹਈਏ ਤੇ ਸ਼ੁਰੂ ਕੀਤੀਆਂ ਧਾਰਾਂ ਚੋਂ। ਨਹੀਂ ਤੂੰ 2 ਘੰਟੇ ਦੇਖ ਲਾ ਲਿਆ, 3 ਵਜੇ ਹਲੇ ਤਾਂ। ਓਏ ਇੰਨਾ ਮਾਲ ਡੰਗਰ ਆ, ਟਾਈਮ ਨਾਲ ਚੋਵੋਗੇ ਤੇ ਫੇਰ ਹੀ ਆ। ਪੱਗ ਤੂੰ ਏਦਾਂ ਬੰਨੀ ਜਿਹੜਾ ਪੂਰਾ ਹੱਥਾ ਤੂੰ ਧੋਤਾ ਅੱਜ। ਤੂੰ ਇੰਨੀ ਜੋਗਾ ਹੁੰਦੇ ਨਾ ਤੇ ਪੁੱਤ ਮੈਨੂੰ ਇਹਨਾਂ ਦੀਆਂ ਗੱਲਾਂ ਨਾ ਸੁਣਨੀਆਂ ਪੈਂਦੀਆਂ। ਬੁੜਿਆ ਮੈਂ ਸ਼ਹਿਰ ਦੁੱਧ ਲੈ ਕੇ ਜਾਵਾਂ ਜਾਂ ਇੱਥੇ ਇਹਨਾਂ ਦੀ ਚਵਾਈ ਕਰਾਂ? ਓਹ ਇਹ ਤੇ ਗੱਲ ਤੇਰੀ ਸਹੀ ਆ। ਉਹਨਾਂ ਪਾਸੇ ਥਕਾ ਦੇਣਾ ਫੜ ਕੇ ਸਾਨੂੰ ਤੂੰ। ਨਹੀਂ ਤੇ ਛੋਟੇ ਚੋਰੀ ਸਾਹਿਬ ਕੱਲ ਤੋਂ ਦੁੱਧ ਤੁਸੀਂ ਚੋ ਲਿਓ, ਛੱਡਣ ਮੈਂ ਛੱਡ ਆਇਆ ਕਰੂੰਗਾ। ਮਸ਼ਵਰੇ ਛੱਡ, ਕੰਮ ਕਰ ਆਪਣਾ। ਮਸ਼ਵਰੇ ਦੇਣ ਡਿਆ ਤੂੰ ਵੀ ਉੱਥੇ ਛੱਡ ਆਉਣਾ ਜਿੱਥੇ ਬਾਨਾਂ ਹੀ ਨਹੀਂ ਲੱਗੀਆਂ ਬੁੜਿਆ ਇਹਨੇ। ਬਾਨਾਂ ਨਹੀਂ ਲੱਗੀਆਂ, ਰੋਂਦੇ ਬਾਨਾਂ ਲਾਉਣ ਨੂੰ। ਓਏ ਹੋਏ ਅੱਬਾ ਜੀ, ਮੈਂ ਤੇ ਕਹਿੰਦਾ 2 ਮੱਝਾਂ ਦੀ ਆਪ ਹੀ ਧਾਰ ਕੱਢ ਲਿਆ ਕਰੋ। ਮੈਂ ਤੇ ਟਾਈਮ ਨਾਲ ਸ਼ਹਿਰ ਦੁੱਧ ਲੈ ਕੇ ਮੈਂ ਬੁੱਢਾ ਬੰਦਾ, ਮੇਰੇ ਕੋਲ ਨਹੀਂ ਧਾਰਾਂ ਨਿਕਲਦੀਆਂ ਹੁਣ। ਗਾਲਾਂ ਨਿਕਲਦੀਆਂ ਸਵੇਰੇ ਸਵੇਰੇ, ਧਾਰਾਂ ਨਹੀਂ ਨਿਕਲਦੀਆਂ। ਗਾਲਾਂ ਤੇ ਪੁੱਤ ਆਸਾਨੀ ਨਾਲ ਨਿਕਲ ਜਾਂਦੀ। ਏਦਾਂ ਹੀ ਧਾਰਾਂ ਵੀ ਆਸਾਨੀ ਨਾਲ ਨਿਕਲ ਜਾਂਦੀਆਂ। ਉਹ ਬੁੜਿਆ ਟਾਈਮ ਨਾਲ ਮੈਨੂੰ ਦੁੱਧ ਪਾ ਦਿਆ ਕਰੋ, ਮੈਂ ਜਾ ਕੇ ਉੱਥੇ ਛੱਡ ਆਇਆ ਕਰਾਂ। ਦੁੱਧ ਤੇ ਪਾ ਦੇ ਉੱਤੇ, ਲੇਕਿਨ ਤੂੰ ਖੱਪ ਪਾਉਣਾ ਤੋਂ ਹਟ ਜਾ। ਖੱਪ ਪਾਉਣੋਂ ਹਟ ਜਾ। ਮਿੱਠੇ ਲੜਦਾ ਰਹਿੰਦਾ, ਇੱਕ ਮੱਝ ਚੋਈ ਆ। ਜਦੋਂ ਪੁੱਛ ਲੋ ਕਹਿੰਦਾ ਦੁੱਧ ਚੜਾ ਜਾਂਦੀ ਆ। ਦੁੱਧ ਆ ਕੇ ਗੁੱਡਾ ਮਿੱਠਾ ਨਾ ਮਿੱਠਾ, ਗੱਲਾਂ ਕੌੜੀਆਂ ਕਰਦਾ। ਹੁਣ ਮੈਨੂੰ ਇਹ ਦੱਸ ਦੇ ਕਿ ਉੱਥੇ ਧਾਰ ਲੱਗਣਾ ਵਾ। 2 ਘਰ ਕਹਿੰਦੇ ਆ ਕਿ ਸਾਡੇ ਵੱਲ ਨਾ 10 ਕਿਲੋ ਦੁੱਧ ਛੱਡ ਕੇ ਜਾਣਾ। ਕੋਠੀ ਆ, ਚੰਗੇ ਲੋਕ ਆ, ਤਗੜੇ ਆ। ਉਹ ਕਿਹੜੇ ਘਰ? ਦੁੱਧ ਲੈਣਾ ਮੈਂ ਤੈਨੂੰ ਦੱਸਦਾ, ਕਿਰਾਏਦਾਰ ਨਾਲ ਕਿਸੇ ਨਾਲ ਤੂੰ ਬਾਹਰ ਨਹੀਂ ਲਾਉਣੀ। ਨਹੀਂ ਕਿਰਾਏਦਾਰ 2 ਮਹੀਨੇ ਦੁੱਧ ਪੀ ਕੇ ਥੋੜਾ ਮਕਾਨ ਖਾਲੀ ਕਰਕੇ ਨਿਕਲ ਜਾਂਦੇ। ਇਹ ਗੱਲ ਜ਼ਿਹਨ ਚ ਰੱਖੀ ਮੇਰੀ। ਉਹ ਬੁੜਿਆ ਐਡੇ ਅਸੀਂ ਬੱਚੇ ਨਹੀਂ, ਉਹਨਾਂ ਦਾ ਆਪਣਾ ਮਕਾਨ ਆ। ਬੰਦਾ ਬੈਂਕ 'ਚ ਕੰਮ ਕਰਦਾ, ਉਹ ਕਹਿੰਦਾ 10 ਕਿਲੋ ਦੁੱਧ ਸਵੇਰ 5 ਕਿਲੋ ਤੇ 5 ਕਿਲੋ ਸ਼ਾਮ ਨੂੰ ਚਾਹੀਦਾ ਉਹਨਾਂ ਨੂੰ। ਬੈਂਕ 'ਚ ਕੋਈ ਕਲਰਕ ਨਾ ਹੋਵੇ ਤੇ ਹੋ ਸਕਦਾ ਤੇ ਗਨਮੈਨ ਹੀ ਹੋਵੇ, ਤੇ ਉਹਦਾ ਕੀ ਕਰ ਲੇਗਾ ਤੂੰ? ਬੈਂਕ ਦਾ ਨਾਂ ਤੈਨੂੰ ਯਾਦ ਆ? ਇਹ ਤੈਨੂੰ ਉਹਦਾ ਯਾਦ ਨਹੀਂ ਤੇ ਉਹਦਾ ਉਹਦੇ ਕੋਲ ਕਿਹੜਾ ਆ? ਅੱਬਾ ਗਨਮੈਨ ਦੀ ਐਡੀ ਕੋਠੀ ਨਹੀਂ ਹੁੰਦੀ। ਉਹਦਾ ਗੇਟ ਬਾਹਰ ਨੂੰ ਖੁੱਲੇ ਨਾ, ਅੱਧੀ ਸੜਕ ਰੁਕ ਜਾਂਦੀ ਆ। ਐਡਾ ਗੇਟ ਲਾਇਆ ਵਾ। ਚੋਰੀ ਸਾਹਿਬ ਏਦਾਂ ਨਾ ਲੜਦੇ ਰਿਹਾ ਕਰੋ, ਬੇਬਰਕਤੀ ਹੁੰਦੀ ਆ ਘਰ ਦੇ ਵਿੱਚ। ਅੱਛਾ ਜੀ ਮੌਲਵੀ ਸਨਾਉੱਲਾ ਸਾਹਿਬ, ਅੱਛਾ ਜੀ। ਦੇਖ ਲੈ ਨੌਕਰ ਨੂੰ ਕਿੱਦਾਂ ਸਿਰ ਕੀਤਾ ਤੂੰ ਮੇਰੇ। ਲੇਕਿਨ ਅੱਬਾ ਆਪਣੇ ਦੁੱਧ ਦੀ ਰਿਪੋਰਟ 1 ਨੰਬਰ। ਅਗਲੇ ਕਹਿੰਦੇ ਵੀ ਦੁੱਧ ਇਹਨਾਂ ਦਾ ਇੰਜ ਕਰਕੇ ਭਾਂਡੇ ਨਾਲੋਂ ਨਹੀਂ ਲੱਥਦਾ ਹੈ। ਇਹ ਖਾਨਦਾਨੀ ਲੋਕ ਆ, ਅਸੀਂ ਸਾਰੀ ਜ਼ਿੰਦਗੀ ਹੈ ਨਾ ਪਸ਼ੂਆਂ ਨਾਲ ਗੁਜ਼ਾਰ ਦਿੱਤੀ। ਸਾਡੇ ਦਿਮਾਗ ਪਸ਼ੂਆਂ ਵਾਲੇ ਹੋਏ ਆ। ਸਾਨੂੰ ਪਤਾ ਮੱਝ ਕਿਹੜੀ ਚੀਜ਼ ਖਾਏਗੀ ਤੇ ਦੁੱਧ ਅੱਛਾ ਦੇਏਗੀ। ਅੱਬਾ ਆਪਾਂ ਚੋਕਰ ਚੰਗਾ ਪਾਉਨੇ, ਮਮਣੀ ਚੰਗੀ ਪਾਉਨੇ ਆ, ਖਾਲ ਚੰਗੀ ਪਾਉਨੇ, ਇਸੇ ਕਰਕੇ ਸੰਗਣਪਨ ਆਉਂਦਾ ਤੂੰ। ਮੈਂ ਵੀ ਇਸੇ ਗੱਲ ਦਾ ਪੁੱਤ ਗੱਲ ਕਰਨ ਡਿਆ। ਚੋਕਰ ਖਾਂਦੀਆਂ, ਬੰਡਾ ਖਾਂਦੀਆਂ, ਹਾਂਜੀ ਉਹ ਕਦੋਂ ਪੀਜ਼ਾ ਖਾਂਦੀਆਂ ਤੇ ਦੁੱਧ ਚੰਗਾ ਦਿੰਦੀਆਂ। ਓਏ ਇਹ ਚੀਜ਼ਾਂ ਖਾਂਦੀਆਂ ਨੇ ਮੱਝਾਂ। ਪਿੰਡ 'ਚੋਂ ਤੁਹਾਡੇ ਕੋਲੋਂ ਕੋਈ ਦੁੱਧ ਲੈਣ ਨਹੀਂ ਆਉਂਦਾ, ਇਸੇ ਗੱਲੋਂ ਗਾਹ ਘਟਦੇ ਜਾਂਦੇ। ਕਹਿੰਦੇ ਨਾ ਚੋਰੀ ਨੂੰ ਬੋਲਣ ਦਾ ਪਤਾ, ਨਾ ਤੇ ਮੁੰਡੇ ਨੂੰ ਬੋਲਣ ਦਾ ਪਤਾ। ਤੁਸੀਂ ਇੱਦਾਂ ਕਰੋ ਭਾਜੀ, ਇੱਥੇ ਆਓ, ਅਸੀਂ 2 ਮਿੰਟ ਕੰਮ ਕਰਦੇ ਹਾਂ ਅੱਜ। ਨਾ ਤੇਰੇ ਜੰਮਣ ਤੇ ਤੇਰੇ ਤੇ ਆ ਕੁੱਤਿਆ ਕਿਸੇ ਥਾਂ ਦੇ ਆ। ਉਹ ਮੇਰਾ ਪੁੱਤ ਹੀ ਬਦਤਮੀਜ਼ ਆ। ਉਹ ਮੇਰਾ ਪੁੱਤ ਚੰਗਾ ਹੋਵੇ ਨਾ, ਤੇਰੀਆਂ ਗੱਲਾਂ ਨਾ ਮੈਨੂੰ ਸੁਣਨੀਆਂ ਪੈਣ। ਬੁੜਿਆ ਚਿੱਟੇ ਆ ਗਏ ਆ, ਤੂੰ ਮੇਰੀ ਤਾਰੀਫ ਨਹੀਂ ਕੀਤੀ ਕਦੇ। ਚਿੱਟੇ ਆ ਗਏ, ਤੇਰੇ ਮਾਮੇ ਆ ਗਏ।
ਚਿੱਟੇ ਆ ਗਏ ਚਿੱਟੇ ਆ ਗਏ, ਤੂੰ ਕਦੀ ਤਾਰੀਫ ਨਹੀਂ ਕੀਤੀ। ਆ ਸਾਰਾ ਸ਼ਹਿਰ ਦਾ ਕੰਮ ਕਿੰਨੇ ਸਾਂਭਿਆ? ਆ ਖਾਲ ਵੰਡਾ ਮਮਣੀ ਚੋਕਰ ਬਾਹਰੋਂ ਕੌਣ ਲੈ ਕੇ ਆਉਂਦਾ? ਮੈਂ ਲੈ ਕੇ ਮੈਨੂੰ ਪਤਾ ਤੂੰ ਸ਼ਹਿਰ ਕਿਹੜੇ ਕੰਮ ਜਾਂਦਾ, ਮੈਨੂੰ ਨਹੀਂ ਪਤਾ। ਉਹ ਮੈਂ ਤੇਰਾ ਪੇ ਆ, ਮੈਂ ਤੇਰਾ ਕਸਾਲਾ ਨਹੀਂ, ਮੈਂ ਤੇਰਾ ਪੇ ਤੇ ਜੰਮਿਆ ਮੈਂ। ਮੈਨੂੰ ਪਤਾ ਸ਼ਹਿਰ ਕਿਹੜੇ ਕੰਮ ਜਾਂਦਾ ਤੂੰ। ਕਿਹੜੇ ਕੰਮ ਜਾਣਾ? ਤੂੰ ਡਰਾਮੇ ਦੇਖਣ ਜਾਂਦਾ ਉੱਥੇ, ਦੁੱਧ ਪਾ ਕੇ ਮੁੜ ਕੇ ਚੱਲ ਜਾਂਦਾ ਮੰਨਰ ਭਾਸ਼ਾ ਨੇ। ਉੱਥੇ ਜਾ ਕੇ ਡਰਾਮਾ ਦੇਖਦਾ ਜਾ ਕੇ, ਓਏ ਅੱਬਾ ਕੁੜੀਆਂ ਦੇ ਡਾਂਸ ਦੇਖਦਾ। ਇੰਜੋਏ ਨਹੀਂ ਕਰਨੀ ਚਾਹੀਦੀ, ਇੰਜੋਏ ਨਹੀਂ ਕਰਨੀ ਚਾਹੀਦੀ। ਪੈਸੇ ਚੋਰੀਆਂ, ਤੁਸੀਂ ਪੁੱਤ ਸਾਰੀ ਰਾਤ ਡਰਾਮੇ ਵੇਖਦਾ ਰਹਿੰਦਾ ਵਾ, ਪਿਓ ਨੂੰ ਤਾਸ਼ ਤੋਂ ਵੇਲ ਨਹੀਂ ਮਿਲਦਾ, ਕੰਮ ਕਰਨ ਲਈ ਸਾਨੂੰ ਹਾਂਜੀ ਹਾਂਜੀ, ਤੁਸੀਂ ਤਾਂ ਭਾਜੀ ਜਮਾਤ ਕਰਾਉਂਦੇ ਜਾ ਕੇ ਨਾ, ਲਾਨਤ ਤੇਰੇ ਤੇ। ਇੱਕ ਤੇ ਬੁੜਿਆ ਇਸ ਕਾਮੇ ਨੂੰ ਬੜਾ ਸਿਰ ਤੇ ਚੜਾਇਆ ਤੂੰ ਹੈ। ਗੱਲ ਗੱਲ ਨਾਲ ਸਾਨੂੰ ਟੋਕਦਾ, ਗੱਲ ਗੱਲ ਨਾਲ ਸਾਡੀ ਬਿਸਤੀ ਕਰਦਾ। ਮੇਰੀ ਗੱਲ ਸੁਣ ਲੈ ਕਾਕਾ, ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ, ਕਿਉਂ ਮੈਂ ਰਾਤ ਬਾਬਾ? ਨੂੰ ਡਰ ਜਾਂਦਾ ਵਾਂ। ਇੱਥੇ ਮੇਰਾ ਪੁੱਤ ਮੇਰੇ ਕੋਲ ਸੋਇਆ ਕਰ ਤੂੰ ਤੇ ਰਾਤ ਨੂੰ। ਚੋਰੀ ਸਾਹਿਬ, ਪਿੰਡ 'ਚ ਲੋਕੀ ਕਹਿਣ ਲੱਗ ਗਿਆ ਵੀ ਜਿਨ੍ਹਾਂ ਨੇ ਆਪਣੇ ਨਿਆਣੇ ਨੂੰ ਬਦਤਮੀਜ਼ੀ ਸਿਖਾਉਣੀ ਆ ਨਾ, ਚੋਰੀਆਂ ਦੇ ਡੇਰੇ ਤੇ ਘਲਾ ਦਿਆ ਕਰੋ। ਓਏ ਇਹਦਾ ਬੜਾ ਤਾਈ ਵਰਗਾ ਮੂੰਹ ਹੈ, ਕਿਦਾਂ ਦੀ ਗੱਲ ਕਰਕੇ ਟੁੱਟ ਪੈਂਦਾ ਵਾ। ਉਹ ਬੁੜਿਆ ਮੇਰੀ ਸੁਣ ਲੈ ਗੱਲ, ਹੁਣ ਜਿੰਨਾ ਵੀ ਕੰਮ ਆ ਨਾ ਉਹ ਮੈਂ ਵੀ ਕਰਿਆ ਕਰੂ, ਤੂੰ ਟੈਨਸ਼ਨ ਕਿਉਂ ਲੈਣਾ ਹੁੰਨਾ? ਉਤੋਂ ਤੈਨੂੰ ਪਤਾ ਵਾ ਕਿ ਦੁੱਧ ਜਿਹੜਾ ਨਾ ਸਵੇਰ ਮੈਂ ਛੱਡਿਆ ਹੈ, ਕਹਿੰਦਾ ਸ਼ਾਮ ਨੂੰ ਇੱਥੇ ਮੇਰੀ ਵੈਗਨ ਵਾਲੇ ਨਾਲ ਗੱਲ ਹੋ ਗਈ ਆ, ਉਹ ਕਹਿੰਦਾ ਚੌਂਕ ਚੋਂ ਕਹਿੰਦਾ ਕਿ ਮੈਂ ਸ਼ਹਿਰ ਛੱਡ ਆਇਆ ਕਰੂੰ। ਬੁੜਿਆ ਹਾਂ, ਇਹ ਕੋਈ ਗੱਲ ਨਹੀਂ ਕਰਕੇ ਗਿਆ। ਉਹਨੂੰ ਸਾਡੇ ਕੋਲ ਬੁਰਾਈ ਜ਼ੇਨ ਚ ਨਹੀਂ ਆਈ ਮੈਨੂੰ ਲੱਗਦਾ। ਆ ਨਹੀਂ ਆਈ ਹੋਣੀ। ਚਲ ਮੇਰੀ ਗੱਲ ਸੁਣ ਲਾ, ਹਾਂ। ਉੱਥੇ ਮੈਨੂੰ ਰਾਤ ਨੂੰ ਡੇਰੇ ਤੇ ਨੀਂਦ ਨਹੀਂ ਆਉਂਦੀ। ਤੇਰੀ ਮਿਹਰਬਾਨੀ, ਮੇਰੇ ਕੋਲ ਰਾਤ ਨੂੰ ਉੱਥੇ ਸੋਇਆ ਕਰ। ਅੱਬਾ ਜੀ ਰਾਤ ਨੂੰ ਸੋਇਆ ਕਰਾਂ ਕਿ ਆ ਦੋ ਕੁੱਤੇ ਆ ਤੇਰੇ ਕੋਲ ਤੇ ਭੌਂਕਦੇ ਰਹਿਣਗੇ, ਤੈਨੂੰ ਆਰਾਮ ਨਾਲ ਨੀਂਦ ਆ ਮੈਂ ਜਾਊ। ਕਹਿੰਦਾ ਗੱਲਾਂ ਕਰਨ ਵਾਲਾ ਕੁੱਤਾ ਚਾਹੀਦਾ ਮੈਨੂੰ, ਤੇ ਮੇਰੇ ਨਾਲ ਗੱਲਾਂ ਵੀ ਕਰੇ। ਤੂੰ ਇੱਥੇ ਰਹਿੰਦਾ ਵਾ, ਤੈਨੂੰ ਤਾਏ ਨੂੰ ਸੱਦ ਲਾ, ਕਮਾਲ ਕਿਉਂ? ਜੀ ਅਸਲਾਮ ਵਾਲੇਕਮ ਜੀ। ਵਾਲੇਕੁਮ ਸਲਾਮ ਜੀ। ਵਾਲੇਕੁਮ ਸਲਾਮ ਭਾਜੀ। ਕੌਣ ਹੋ ਭਾਈ ਤੁਸੀਂ? ਅੱਬਾ ਕਿਤੇ ਨੌਕਰ ਸ਼ੌਕਰ ਦਾ ਗਿਆ ਤੂੰ? ਉਹ ਨਹੀਂ, ਨੌਕਰ ਤੇ ਇੱਕੋ ਨਹੀਂ ਸੰਭਾਲਿਆ ਜਾਂਦਾ ਤੁਹਾਡੇ ਕੋਲ। ਅਸੀਂ ਕਿੱਥੇ ਰੱਖਣੇ ਨੌਕਰ? ਕੌਣ ਹੋ ਭਾਈ ਜੀ? ਚੌਧਰੀ ਗਾਮਾ। ਚੌਧਰੀ ਗਾਮਾ ਮੈਂ ਹੀ ਆ। ਅੱਬਾ ਜੀ ਨਹੀਂ ਮੇਰੇ ਆਏ, ਵੇਖੋ ਬੇਟਾ। ਉਹਨਾਂ ਨੂੰ ਮਿਲਣਾ ਜੀ। ਤੁਸੀਂ ਕੌਣ ਹੋ ਭਾਜੀ? ਪਛਾਣਿਆ ਨਹੀਂ ਮੈਂ ਤੁਹਾਨੂੰ। ਉਹ ਤੁਸੀਂ ਕਿੱਦਾਂ ਪਛਾਣਦਾ ਜੀ? ਮੈਂ ਤਾਂ ਬਾਹਰੋਂ ਆਇਆ ਵਾਂ, ਤੁਸੀਂ ਮੈਨੂੰ ਪਹਿਲੀ ਦਫਾ ਦੇਖਿਆ ਵਾ। ਹੈ ਬਾਹਰੋਂ? ਹਾਂਜੀ। ਇੱਥੇ ਪੁੱਤਰ ਕੀ ਕਰਦਾ ਪਿੰਡ 'ਚ ਸਾਡੇ? ਇੱਥੇ ਜੀ ਮੇਰੀ ਸ਼ਾਦੀ ਹੋਈ ਆ। ਸ਼ਾਦੀ? ਹਾਂਜੀ ਹਾਂਜੀ। ਅੱਛਾ ਅੱਛਾ, ਕਿਹਨਾਂ ਹੋਈ? ਇੱਥੇ ਕੁਰਸ਼ੈਦ ਆ, ਹੁਣ ਮੇਰੀ ਸ਼ਾਦੀ ਹੋਈ ਆ। ਮਾਈ ਕਰ ਸ਼ਾਇਦਾਂ ਉਹ ਭਾਰੀ ਜੀ ਜਿਹੜੀ। ਉਹ ਸੀਲੇਰੀ ਘਰ ਵਾਲੀ? ਜੀ 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 ਜੀ। ਅੱਛਾ ਅੱਛਾ ਅੱਛਾ, ਵੇ ਤਾਂ ਭਾਈ ਜਵਾਈ ਭਾਈ ਆ। ਹਾਂਜੀ। ਬਹਿ ਜਾ ਪੁੱਤ। ਮਿਹਰਬਾਨੀ ਜੀ, ਮਿਹਰਬਾਨੀ। ਅਸਲ ਦੇ ਵਿੱਚ ਨਾ ਮੈਂ ਨਾ ਚੌਧਰੀ ਗਾਮਾ ਸਾਹਿਬ ਨੂੰ ਮਿਲਣਾ ਵਾ। ਮੇਰੀ ਦਿਲ ਦੀ ਖੁਆਇਸ਼ ਸੀ ਕਿ ਮੈਂ ਉਹਨੂੰ ਮਿਲਾਂ ਜਾ ਕੇ। ਚੌਧਰੀ ਗਾਮਾ ਤੇਰੇ ਸਾਹਮਣੇ ਬੈਠਾ। ਤੁਸੀਂ ਹੋ? ਮਾਸ਼ਾਅੱਲਾ ਜੀ, ਮਾਸ਼ਾਅੱਲਾ। ਮਿਹਰਬਾਨੀ। ਪਤਾ ਜੀ ਇਹਨਾਂ ਦਾ ਵੱਡਾ ਮੁੰਡਾ ਮੈਂ ਜੀ। ਇਹ ਤੁਹਾਡਾ ਬੇਟਾ ਵਾ? ਆ ਬਸ ਤੂੰ ਮੰਨ ਲਾ, ਮੰਨ ਲਾ। ਮੰਨਣ 'ਚ ਕੀ ਮੰਨ ਹਰਕਤ? ਲੈਣਾ ਹੀ ਮਰਾਦ ਆ। ਬੇਟਾ ਤੁਹਾਡਾ ਵੀ ਵੱਡਾ ਲੱਗਣ ਡਿਆ ਮਾਸ਼ਾਅੱਲਾ। ਬਸ ਇਹ ਪੁੱਤਰ, ਇਹ ਪਾਣੀ ਐਸਾ ਹੈ ਸਾਡਾ ਇੱਥੇ ਦਾ। ਚੌਧਰੀ ਸਾਹਿਬ, ਹੂੰ। ਅਸਲ ਦੇ ਵਿੱਚ ਨਾ 2-3 ਮਹੀਨਿਆਂ ਤੋਂ ਮੇਰੇ ਬੱਚੇ ਇੱਥੇ ਸੀ। ਅੱਛਾ ਹਾਂਜੀ ਅੱਛਾ ਅੱਛਾ ਅੱਛਾ, ਬੱਚੇ ਤੁਹਾਡੇ ਹਾਂਜੀ। ਅੱਖਾਂ ਖੁੱਲ ਗਈਆਂ ਉਹਨਾਂ ਦੀਆਂ? ਅੱਬਾ ਉਹ ਹੋਰ ਬੱਚੇ ਹੁੰਦੇ ਆ, ਇਹ ਇਨਸਾਨ ਦੇ ਬੱਚੇ ਆ। ਅੱਛਾ, ਅੱਛਾ, ਭਾਈ ਅੱਛਾ। ਭਾਜੀ ਉਹ 2-3 ਮਹੀਨਿਆਂ ਤੋਂ ਨਾ ਬੱਚੇ ਮੇਰੇ ਇੱਥੇ ਸੀ ਤੇ ਬੱਚੇ ਬਹੁਤ ਕਮਜ਼ੋਰ ਸੀ ਜਦੋਂ ਮੈਂ ਛੱਡ ਕੇ ਗਿਆ ਇੱਥੇ। ਅੱਛਾ ਜੀ। ਇਹ ਭੁੱਖੇ ਮਾਰੇ ਕੰਮ ਤੇ ਨਹੀਂ ਜਾਂਦਾ ਭਾ ਤੂੰ? ਉਹ ਭਾਜੀ ਮੈਂ ਤਾਂ ਪ੍ਰਦੇਸ਼ ਕੱਟਣ ਡਿਆ ਵਾਂ। ਕਮਜ਼ੋਰ। ਜਦੋਂ ਮੈਂ ਨਾ ਆਪਣੀ ਬੇਗਮ ਨੂੰ ਫੋਨ ਕੀਤਾ ਤੇ ਮੇਰੇ ਬੱਚਿਆਂ ਨੇ ਅੱਗੇ ਫੋਨ ਯੈਸ ਕੀਤਾ ਤੇ ਮੈਨੂੰ ਸੁਣ ਕੇ ਖੁਸ਼ੀ ਮਿਲ ਗਈ। ਮੈਂ ਕਿਹਾ ਮੇਰੇ ਬੱਚੇ ਗੱਲਾਂ ਕਰਨ ਲੱਗ ਪਏ, ਤੰਦਰੁਸਤੀ ਆ ਗਈ ਸੀ। ਅੱਛਾ ਜੀ, ਤੇ ਬੱਚਿਆਂ ਦੇ ਕੰਨ ਕੱਢੇ ਕੱਢੇ? ਅੱਬਾ ਕੀ ਕਹਿੰਦੇ ਆ ਵਾ? ਉਹ ਕੁੱਤੇ ਦੇ ਬੱਚੇ ਹੁੰਦੇ ਜਿਨ੍ਹਾਂ ਦੇ ਕੰਨ ਪੁੱਛੀਦੇ ਆ। ਇਦਾਂ ਦੇ ਕੰਨ ਆ ਬੱਚਿਆਂ ਦੇ, ਜਿੱਦਾਂ ਤੁਹਾਡੇ ਬੱਚੇ ਦੇ ਕੰਨ ਆ। ਨਹੀਂ ਨਹੀਂ, ਤੇਰੇ ਬੱਚਿਆਂ ਦੇ ਕੰਨ ਮੇਰੇ ਤੇ ਗਏ ਤੇ ਡੁੱਬ ਮਰਨ ਦਾ ਮਕਾਨ ਤੁਹਾਡੇ ਵਾਸਤੇ ਭਾਈ। ਡੁੱਬ ਕੇ ਕਾਤੋਂ ਬੰਨਾ? ਤੁਹਾਡੇ ਕਿਹੜਾ ਕੰਨ ਖੜੇ ਆ? ਤੁਹਾਡੇ ਵਰਗੇ ਕੰਨ ਆ, ਕੰਨਾਂ ਵਰਗੇ ਕੰਨ ਹੁੰਦੇ ਬੱਚੇ। ਹਾਂਜੀ ਹਾਂਜੀ, ਹੁੰਦੇ ਆ ਭਾਜੀ, ਅਸਲ ਦੇ ਹੁੰਦੇ ਵਿੱਚ ਨਾ ਮੈਨੂੰ ਖੁਸ਼ੀ ਭਾਜੀ ਇੰਨੀ ਹੋਈ ਕਿ ਮੈਂ ਦਸਤੀ ਟਿਕਟ ਕਰਾਈ ਤੇ ਮੈਂ ਇੱਥੇ ਪਿੰਡ ਆ ਆ। ਇਹ ਗਿਆ। ਖੁਸ਼ੀ ਨਾਲ ਹੀ ਕਾਲੇ ਹੋ ਗਏ ਹੋ? ਅੱਛਾ ਅੱਛਾ ਅੱਛਾ, ਚੌਧਰੀ ਸਾਹਿਬ ਮੈਂ ਤਾਂ ਤੁਹਾਡੀ ਤਾਰੀਫ ਹੀ ਇੰਨੀ ਕਰਨੀ ਚਾਹੁੰਦਾ ਵਾਂ ਕਿ ਮੈਨੂੰ ਪੁੱਛੋ ਕਿ ਤੁਸੀਂ ਇਸ ਟਾਈਮ ਮੇਰੇ ਲਈ ਕੀ ਹੋ। ਤਾਰੀਫ ਕਰੀ ਜਾ। ਤੇਰੇ ਕਿਹੜਾ ਮੂੰਹ ਤੇ ਹੱਥ ਰੱਖ ਦਿੱਤਾ ਮੈਂ? ਕਰੀ ਜਾ ਪੁੱਤ ਜਿੰਨੀ ਕਰਨੀ। ਆ ਇਹੋ ਜਿਹਾ ਨਾ ਕਮ ਸੇ ਕਮ ਕੋਈ ਚੀਜ਼ ਮੰਗਦਾ ਹੁੰਦਾ ਬਾਅਦ ਚ ਭਰਮੀ। ਨਹੀਂ ਨਹੀਂ ਭਾਜੀ, ਇਦਾਂ ਦਾ ਕੋਈ ਮੈਂ ਚੀਜ਼ ਅੱਲਾ ਮਾਫੀ ਦੇਵੇ, ਇਦਾਂ ਦੀ ਕੋਈ ਚੈਨ ਚੱਕਰ ਨਹੀਂ। ਅਸਲ ਦੇ ਵਿੱਚ ਜਦੋਂ ਮੈਂ ਬੱਚੇ ਦੇਖੇ ਨਾ ਆਪਣੇ ਆਣ ਕੇ, ਅੱਛਾ ਅੱਛਾ, ਤੇ ਬੱਚੇ ਮੇਰੇ ਸਿਹਤਮੰਦ। ਹਾਂ। ਮੈਂ ਆਪਣੀ ਬੇਗਮ ਨੂੰ ਫੌਰਨ ਬਿਠਾ ਕੇ ਪੁੱਛਿਆ, ਮੈਂ ਕਿਹਾ ਬੱਚਿਆਂ ਨੂੰ ਕਿਹਦੇ ਕੋਲੋਂ ਦਵਾਈ ਲੈ ਕੇ ਦਿੱਤੀ ਹੈ? ਤੇ ਕਮਜ਼ੋਰ ਬਹੁਤ ਸੀ। ਅੱਛਾ ਉਹ ਕਹਿੰਦੀ ਕੁਛ ਵੀ ਨਹੀਂ, ਇੱਥੇ ਚਾਚਾ ਗਾਮਾ ਚੌਧਰੀ ਆ ਕੋਈ, ਅੱਛਾ ਉਹਦੀਆਂ ਮੱਝਾਂ ਦਾ ਦੁੱਧ ਪਿਆਉਣੀ ਸੀ ਇਹਨੂੰ। ਅੱਛਾ, ਉਹਦੇ ਨੇ ਬੱਚੇ ਤੰਦਰੁਸਤ ਹੋ ਗਏ। ਦੇਖਿਆ ਬੜਿਆ। ਆਹ ਕੌਣ? ਅਸਲਾਮ ਵਾਲੇਕਮ। ਕ੍ਰਿਸ ਗੇਲ ਦੇ ਕਜ਼ਨ ਭਾਜੀ ਤੁਸੀਂ? ਓਏ ਆ ਕੰਮ ਆ, ਸਾਡਾ ਕੰਮ ਆ। ਉਹ ਨਹੀਂ ਨਹੀਂ, ਆ ਜਵਾਈਲ ਭਾਈ ਆਪਣੇ ਪਿੰਡ ਦਾ। ਗੁੱਸਾ ਨਾ ਕਰੀ ਪੁੱਤ, ਇਹ ਸਾਨੂੰ ਵੀ ਏਦਾਂ ਲੱਗਾ ਰਹਿੰਦਾ। ਤੂੰ ਗੱਲ ਕਰ। ਅਸਲ ਦੇ ਵਿੱਚ ਨਾ ਭਾਜੀ ਵੈਸਟ ਇੰਡੀਜ਼ ਦਾ ਜਵਾਈ ਭਾਈ ਇੱਥੇ?
ਓਏ ਆਪਣੇ ਪਿੰਡ ਦਾ ਓਏ ਸਾਵਾ ਖੋਲ, ਤੇਰੀ ਅਕਲ ਨੂੰ ਨਾ ਦਮ ਆਇਆ ਤੇਰੀ ਅਕਲ ਨੂੰ। ਮੈਨੂੰ ਲੱਗਦਾ ਇਹਦੀ ਬੋਲੀ ਥੋੜੀ ਤੇ ਤੁਹਾਡੀ ਵੀ ਕੁੱਤੇ ਵਾਲੀ ਕਰਦਾ ਹੋਣਾ ਇਹ। ਹਾਂ ਬਹੁਤ ਕਰਦਾ ਥਾ ਓਏ ਖਾਨਦਾਨੀ ਕੰਮ ਆ ਪਹਿਲਾਂ ਇਹਦਾ ਅੱਬਾ ਹੁੰਦਾ ਸੀ ਸਾਡੇ ਕੋਲ, ਅੱਛਾ ਉਹ ਫੁੜਕ ਗਿਆ ਸਾਡੀ ਮੱਝ ਦੇ ਥੱਲੇ ਆ ਕੇ। ਉਹ ਚੌਧਰੀ ਸਾਹਿਬ, ਮੈਂ ਨਾ ਜਦੋਂ ਤੁਹਾਡਾ ਨਾਂ ਸੁਣਿਆ ਤੇ ਮੇਰੇ ਦਿਲ ਦੀ ਖੁਆਇਸ਼ ਹੋਈ ਕਿ ਮੈਂ ਕਿਉਂ ਨਾ ਉਹਨਾਂ ਨੂੰ ਆਪ ਮਿਲਾਂ ਕਿ ਅੱਜ ਦੇ ਦੌਰ ਦੇ ਵਿੱਚ ਇੰਨਾ ਖਾਲਸ ਦੁੱਧ, ਇੰਨਾ ਸਾਫ਼ ਦੁੱਧ। ਬਸ ਇਹ ਰੱਬ ਦੀ ਕਰਮ ਨਵਾਜ਼ੀ। ਸੁਭਾਨ ਅੱਲਾ। ਅਸੀਂ ਭਾਜੀ ਇਨਸਾਫ ਕਰੀਦਾ, ਮੱਝਾਂ ਨਾਲ ਵੀ ਤੇ ਇਨਸਾਨਾਂ ਨਾਲ ਵੀ। ਵਾਹ ਵਾਹ ਬਾਂਹ ਥੱਕ ਜਾਂਦੀ ਭਾਜੀ ਜਦੋਂ ਮੈਂ ਕਹਿਣਾ ਧੋਣਾ ਦੁੱਧ ਵਾਲੀਆਂ, ਜੰਮਿਆ ਹੁੰਦਾ ਨਾ। ਬੜੀ ਗੱਲ ਆ ਜੀ, ਮਾਸ਼ਾਅੱਲਾ। ਮੈਂ ਤਾਂ ਸੁਣ ਕੇ ਹੈਰਾਨ, ਮੇਰੇ ਫਿਰ ਦਿਲ ਦੀ ਆਪਣੀ ਚਾਹਤ ਸੀ ਕਿ ਮੈਂ ਕਿਉਂ ਨਾ ਮਿਲ ਕੇ ਆਵਾਂ, ਮੈਂ ਨੂਰਾਨੀ ਚਿਹਰੇ ਦੇਖ ਕੇ ਮਿਹਰਬਾਨੀ। ਆਵਾਂ। ਇਹ ਦੱਸੋ ਖਾਣਾ ਪੀਣਾ ਕੀ ਹੈ? ਨਾ ਜੀ ਬਹੁਤ ਮੇਰ ਚੋਈ ਸਾਹਿਬ ਬਹੁਤ ਖੂਬਸੂਰਤ ਇਨਸਾਨ ਆ, ਬਹੁਤ। ਕਾਕਾ ਸਾਨੂੰ ਲਿਖ ਕੇ ਦੇ ਜਾ। ਅੱਬਾ ਇਹਨੂੰ ਤੇ ਤੂੜੀ ਵਾਲੇ ਕਮਰੇ 'ਚ ਭੂਣ ਵੀ ਨਹੀਂ ਲੜਦਾ ਇਸ ਬੰਦੇ ਨੂੰ। ਇਹ ਕਿੱਦਾਂ ਦਾ? ਇਹ ਤੇ ਮੈਂ ਕਹਿੰਦਾ ਬੁੱਲ ਤੇ ਭੂਣ ਲੜੇ, ਤੇ ਬੁੱਲ ਦੇ ਭਾਰ ਨਾਲ ਥੱਲੇ ਵਾਲਾ ਬੁੱਲ ਤਾਂ ਨਾ ਆਵੇ। ਆ ਤੁਸੀਂ ਕਹਿੰਦੇ ਕੰਮ ਆਵਾ, ਫੇਰੇ ਤੋਰੀ ਦੀ ਸਾਰੀ ਜਵਾਈਆਂ ਭਾਈਆਂ ਵਾਲੀ ਆ ਕੁਛ। ਹੋਈ ਗਈ ਕਿਸੇ ਦਾ ਜਵਾਈ ਆ, ਫਿਰ ਮਰਦ ਵਾ, ਉਹਨੂੰ ਕਿਤੇ ਵਿਆਹਣਾ ਹੀ ਆ। ਅੱਛਾ ਭਾਜੀ, ਮੇਰੇ ਨਾ ਚਾਹਤ ਸੀ ਤੁਹਾਨੂੰ ਮਿਲਣ ਦੀ, ਤੁਹਾਨੂੰ ਦੇਖ ਲਿਆ, ਪਸੰਦ ਹੋ ਤੁਸੀਂ ਮਾਸ਼ਾਅੱਲਾ। ਮਿਹਰਬਾਨੀ ਤੁਹਾਡੀਆਂ ਮੱਝਾਂ ਗਾਵਾਂ ਮਿਹਰਬਾਨੀ। ਵੀ ਸੁਭਾਨ ਅੱਲਾ ਕਿ ਅੱਜ ਦੇ ਦੌਰ ਮੈਂ ਦੇ ਕਹਿੰਦਾ ਜੀ ਵਿੱਚ ਆ ਪਾਣੀ ਸੱਜਰੀ, ਪਾਉਣ ਤੋਂ ਬਗੈਰ ਦੁੱਧ ਨਹੀਂ ਵੇਚ ਸਕਦਾ। ਆ ਸੱਜਰੀ ਸੂਈ ਆ ਦੇਖੋ, ਆ ਦੇਖੋ, ਵਾਹ 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 ਆ ਦੇਖੋ ਪੂਰੀ ਮੱਝ। ਡੋਕਿਆਂ ਵਾਲਾ ਦੁੱਧ, ਡੋਕਿਆਂ ਵਾਲਾ ਮਾਸ਼ਾਅੱਲਾ। ਭਾਈ। ਜਾਨਵਰ ਵੀ ਤੁਹਾਡੇ ਸੋਹਣੇ। ਪਾਣੀ ਬੁੜੇ ਨਹੀਂ ਪਾਇਆ ਸਾਨੂੰ ਤੇ ਕਿਸੇ ਵੇਲੇ ਧੋਣ ਨਹੀਂ ਦਿੰਦਾ, ਕਹਿੰਦਾ ਟਾਕੀ ਨਾਲ ਸਾਫ਼ ਕਰਕੇ ਚੋਵੋ। ਪਾਣੀ ਦਾ ਤੇ ਕਤਰਾ ਕਹਿੰਦਾ ਬਹੁਤ ਜੁੱਤੀਆਂ ਪੈਣੀਆਂ। ਗੈਰਤ ਨਾਲ ਵੇਚਣ ਡਏ ਉਦੋਂ। ਲਓ। ਵਾਹ ਜੀ ਵਾਹ। ਕਹਿੰਦਾ ਉੱਤੇ ਨੂਰ 'ਚ ਜਿੰਨੇ ਪਾਣੀ ਪਾਉਣਾ ਉਹਨੂੰ ਬਹੁਤ ਜੁੱਤੀਆਂ ਬਹੁਤ ਪੈਣੀਆਂ ਜੁੱਤੀਆਂ। ਕਹਿੰਦੇ। ਇਹੀ ਬਰਕਤੀ ਹੁੰਦੀ ਹੈ, ਇਹੀ। ਨਹੀਂ ਨਾ ਚੋਰੀ ਸਾਹਿਬ ਬਹੁਤ ਇਮਾਨਦਾਰ ਬੰਦੇ, ਨਾ ਦੁੱਧ 'ਚ ਪਾਣੀ ਪਾਉਂਦੇ, ਨਾ ਆਪਣੇ ਆਪ ਤੇ ਪਾਣੀ ਪਾਉਂਦੇ, ਏਦਾਂ ਹੀ ਰਹਿੰਦੇ। ਅੱਬਾ ਇਦਾਂ ਹੀ ਲੱਗਦਾ ਤੇਰਾ ਕਿਤੇ ਰਿਸ਼ਤਾ ਹੋਣ ਦਿਆ ਤੇ ਵਿੱਚ ਭਾਂਡੀ ਮਾਰਦਾ ਆ ਕੇ। ਅੱਬਾ ਇਹਨੂੰ ਕਿਉਂ ਨਹੀਂ ਚੁੱਪ ਕਰਨ ਦਾ? ਕਿੱਦਾਂ ਸਿਰ ਕੀਤਾ ਤੂੰ? ਹੈ ਮਹਿਮਾਨ ਆਇਆ, ਉਹਦੀ ਤਾਂ ਸੁਣ ਲਓ। ਆਪਣਾ ਕੁੱਤ ਖਾਣਾ ਸ਼ੁਰੂ ਕੀਤਾ। ਹਾਂਜੀ ਪੁੱਤ ਜੀ, ਕੀ ਕਹਿੰਦੇ ਤੁਸੀਂ? ਅੱਛਾ ਜੀ, ਮੈਂ ਤਾਂ ਹੁਣ ਤੁਹਾਡੀ ਤਾਰੀਫ ਕਰ ਤਾਂ ਥੱਕ ਗਿਆ ਵਾਂ। ਇਹ ਦੁੱਧ ਦੇ ਪੈਸੇ ਮੇਰੇ ਕੋਲ ਦੇਣਾ ਆ। ਅਲਫਾਜ਼ ਨਹੀਂ ਹੈਗੇ ਜਿਹੜੇ ਨੇ। ਦੁੱਧ ਦੇ ਪੈਸੇ ਭਾਵੇਂ ਡਬਲ ਲੈ ਲਓ, ਦੁੱਧ ਦੇ ਪੈਸਿਆਂ ਦਾ ਕੋਈ ਮਸਲਾ ਨਹੀਂ ਹੈ। ਨਹੀਂ ਨਹੀਂ, ਅਸੀਂ ਡਬਲ ਵਿੱਚ ਪਾਣੀ ਨਹੀਂ ਪਾਇਆ ਕਦੀ, ਤੇ ਡਬਲ ਕਿੱਦਾਂ ਲਿਆ? ਅਸੀਂ ਜੋ ਚੀਜ਼ ਦੇਣੀ ਉਨੇ ਹੀ ਪੈਸੇ ਲੈਣੇ ਭਾਈ। 2 ਕਿਲੋ ਦੁੱਧ ਲਈਦਾ ਸੀ ਅੱਗੇ ਤੁਹਾਡੇ ਕੋਲੋਂ, ਹਾਂਜੀ ਹਾਂਜੀ ਤੇ 440 ਰੁਪਏ ਤੁਹਾਡੇ ਘਰ ਪਹੁੰਚ ਜਾਂਦੇ ਸੀ, ਬਲਕਿ ਤੁਸੀਂ ਨਗਦ ਹੀ ਲੈਂਦੇ ਰਹੇ। ਹਾਂਜੀ ਹਾਂਜੀ ਭਾਜੀ, ਮੈਂ ਹੀ ਦੁੱਧ ਛੱਡ ਕੇ ਹੁੰਦਾ। ਤੋ ਭਾਜੀ ਮੇਰਾ ਨਾ ਹੁਣ ਪ੍ਰੋਗਰਾਮ ਬਣ ਗਿਆ ਸੀ, ਮੈਂ ਕਿਹਾ ਚਲੋ ਬੱਚੇ ਤਾਂ ਲੈ ਜਾਣੇ ਆ ਨਾਲ। ਹੁਣ ਮੈਂ ਅੱਛਾ ਅੱਛਾ। ਮਾਸ਼ਾਅੱਲਾ ਤੁਹਾਡਾ ਦੁੱਧ ਪੀ ਕੇ ਖਾਲਸ ਹੋਏ, ਤੇ ਹੁਣ ਮੈਂ ਇਹ ਥੋੜੀ ਕਿ ਉੱਥੇ ਦਾ ਦੁੱਧ ਪਿਆ ਕੇ ਉਹਨਾਂ ਨੂੰ ਫੇਰ ਨਵੇਂ ਸਿਰੇ ਲੈ ਭਾਈ, ਪਾਣੀ ਵਾਲਾ ਦੁੱਧ ਵੱਟ ਪਾਉਂਦਾ, ਪਾਊਡਰ ਵਾਲਾ ਦੁੱਧ ਕਈ ਵਾਰੀ ਤੇ ਅੱਜ ਕੱਲ ਬਾਜੀਆਂ ਦੁੱਧ ਗਰਮ ਕਰਦੀਆਂ ਨਾ ਜਦੋਂ, ਹੈ ਪਤੀਲੀ ਦੇ ਵਿੱਚ ਟਿੱਕੀ ਜੀ ਬਣ ਜਾਂਦੀ। ਆਪਾਂ ਪਤਾ ਨਹੀਂ ਕਿਹੜੇ ਪਾਊਡਰ ਪਾਉਂਦੇ ਆ। ਹਾਂ ਉਹ ਤਾਂ ਮੈਨੂੰ ਪਤਾ ਇਹਨਾਂ ਦੇ ਵਾ। ਬੇੜੇ ਚੱਟ ਹੋਣੇ ਆ। ਭਾਜੀ ਤੁਹਾਡਾ ਪਾਊਡਰ ਤੋਂ ਬਗੈਰ, ਪਾਣੀ ਤੋਂ ਬਗੈਰ ਦੁੱਧ ਖਾਲਸ ਭਾਈ, ਖਾਲਸ, ਮਾਸ਼ਾਅੱਲਾ ਕਿਆ ਕਹਿਣੇ। ਬਿਲਕੁਲ ਜੀ ਬਿਲਕੁਲ। ਅਸਲ ਦੇ ਵਿੱਚ ਨਾ ਮੈਂ ਚਲ ਸਾਹਿਬ ਹੁਣ ਬੱਚੇ ਲੈ ਜਾਣੇ ਨਾਲ, ਅੱਛਾ ਅੱਛਾ। ਠੀਕ ਆ। ਤੇ ਅੱਗੇ 2 ਕਿਲੋ ਦੁੱਧ ਸੀ, ਹੁਣ ਮੇਰਾ ਪ੍ਰੋਗਰਾਮ ਆ ਕਿ ਤੁਸੀਂ ਨਾ ਦੁੱਧ ਵਧਾ ਦਿਓ। ਠੀਕ ਹੈ। ਮਿਹਰਬਾਨੀ ਤੁਹਾਡੀ। ਦੱਸੋ ਹੁਕਮ ਕਰੋ, ਕਿੰਨਾ ਤੁਹਾਨੂੰ ਚਾਹੀਦਾ? ਤੁਸੀਂ ਨਾ ਅਸੀਂ ਵੇਚਣ ਲਈ ਚਾਹੀਦਾ ਵਾ, ਤੁਸੀਂ ਟੈਨਸ਼ਨ ਨਾ 5 ਕਿਲੋ ਦੁੱਧ ਰੋਜ਼ ਦਾ ਕਰ ਦਿਓ। 5 ਕਿਲੋ ਰੋਜ਼ ਦਾ? ਹਾਂਜੀ। 2 ਟਾਈਮ ਕਿ 1 ਟਾਈਮ? ਇੱਕ ਟਾਈਮ ਨਹੀਂ, ਇੱਕ ਟਾਈਮ। ਬਸ ਇਸ ਵਾਰ ਟਾਈਮ ਤੇ ਆਗਾ। ਹਾਂ, ਪਹਿਲੇ ਟਾਈਮ ਤੁਸੀਂ ਦੁੱਧ ਲੈ ਆਂਦਾ। ਠੀਕ ਹੋ ਗਿਆ ਭਾਜੀ। ਇਹ ਵੀ ਨਹੀਂ ਕਿ ਮੈਂ ਤੁਹਾਨੂੰ ਕੋਸ਼ਿਸ਼ ਕਰਨੀ ਕਿ ਮਹੀਨੇ ਬਾਅਦ ਪੈਸੇ ਦੇਵਾਂ, 15 ਦਿਨਾਂ ਬਾਅਦ ਦੇਵਾਂ, ਨਹੀਂ। ਤੁਸੀਂ ਜਦੋਂ ਦੁੱਧ ਫੜਾ ਦੇਣਾ ਵਾ, ਉਸੇ ਟਾਈਮ ਆਪਣੀ ਭੈਣ ਕੋਲੋਂ ਪੈਸੇ ਲੈ ਕੇ ਮੁੜੇ ਹੋਣਾ। ਮੈਂ ਹੋਵਾਂ ਘਰ ਚਾਹੇ ਨਾ। ਪੈਸੇ ਤਾਂ ਲੈ ਲਾਂਗੇ, ਤੇ ਭੈਣ ਸਾਡੀ ਉੱਥੇ ਕਿੱਥੇ ਰਹਿੰਦੀ ਹੈ? ਉਹ ਤੁਹਾਡੀ ਨੂੰਹ, ਤੁਹਾਡੀ ਧੀ, ਯਾਨੀ ਕਿ ਸਾਡੀ ਨੌ ਤਾਂ ਭਾਈ ਹਲ ਤੱਕ ਆਈ ਨਹੀਂ, ਮੁੰਡੇ ਦਾ ਤਾਂ ਵਿਆਹ ਨਹੀਂ ਕੀਤਾ। ਭਾਜੀ ਤੁਹਾਡੇ ਪਿੰਡ ਦੀ ਧੀ ਭੈਣ ਆ ਤੇ ਪਿੰਡ ਤੁਹਾਡੀ। ਦਾ ਜਵਾਈ ਆ ਨਾ। ਅੱਛਾ ਅੱਛਾ, ਕੁੜੀ ਅੱਛਾ ਜਿਹੜੀ ਹੁਣ ਅੱਛਾ। ਭਾਜੀ ਇਹਦੀ ਸੁਣ ਲਿਓ ਪਹਿਲੇ, ਇਹਨੇ ਕੰਮ ਇੱਕ ਮਿੰਟ ਜਾਣਾ। ਯਾਰ। ਚੋਰੀ ਸਾਹਿਬ ਜਰਾ ਪੂਰੀ ਸਾਰੀ ਗੱਲ ਸਮਝਦੇ ਆ, ਉਹਨਾਂ ਨੂੰ ਤਫਸੀਲ ਨਾਲ ਗੱਲ ਦੱਸਿਆ ਕਰੋ। ਅੱਬਾ ਇਸ ਬੰਦੇ ਨੇ ਸਾਰੀ ਉਮਰ ਸੁਰਮਾ ਪਾਉਣ ਤੋਂ ਤਰਸਣਾ, ਇਹਦੀਆਂ ਅੱਖਾਂ ਵੇਖ ਅੱਬਾ ਕਿੱਥੇ ਲੱਗੀਆਂ ਜਾ। ਅੱਛਾ ਭਾਜੀ, ਗੱਲ ਹੁਣ ਇਹ ਆ ਕਿ ਤੁਸੀਂ ਗੱਲ ਕਰ ਲਈਏ ਜਦ ਕਰੋ। ਇਹ ਵਾਲਾ ਚੌਧਰੀ, ਇਹ ਵੀ ਚੌਧਰੀ ਆ। ਨਹੀਂ ਜੀ, ਨਹੀਂ, ਜਿਹੜਾ ਤੁਹਾਡੇ ਅੱਗੇ ਬੋਲਣ ਡਿਆ ਚੌਧਰੀ। ਹਾਂ ਚੌਧਰੀ ਅਸੀਂ ਆ। ਨੌਕਰ, ਅਸੀਂ ਨੌਕਰ। ਅਸਲ ਦੇ ਵਿੱਚ ਚੌਧਰੀ ਸਾਹਿਬ ਪਤਾ ਕੀ ਚੱਕਰ ਵਾ, ਮੈਂ ਚਾਹੁੰਦਾ ਵਾ ਕਿ ਹੁਣ ਤੁਹਾਡਾ ਦੁੱਧ ਖਾਲਸ ਵਾ, ਉਹ ਪੀਣ ਦਾ ਉੱਥੇ ਜਾ ਕੇ ਰੰਗ ਬਰੰਗਾ ਹੋਰ ਨਿਜ਼ਾਮ ਨਾ ਹੋ ਹਾਂ, ਜਾਵੇ। ਠੀਕ ਆ ਵੀ ਖਾਲਸ ਚੀਜ਼ ਬੱਚੇ ਖਾ ਰਹੇ, ਮੈਂ ਪੈਸੇ ਦੀ ਪਰਵਾਹ ਨਹੀਂ ਕਰਨੀ। ਨਹੀਂ ਪੈਸੇ ਦੀ ਪਰਵਾਹ ਹੈ ਨਹੀਂ। ਠੀਕ ਆ, ਮੈਂ ਕਹਿੰਦਾ ਪੈਸੇ ਜਿੰਨੇ ਲੱਗ ਜਾਣ ਲੱਗਦੇ ਤੇ ਲੱਗ ਜਾਣ, ਕੋਈ ਰੌਲਾ ਨਹੀਂ ਪੈਂਦਾ, ਕਿਉਂਕਿ ਬੱਚਿਆਂ ਦੇ ਮਾਮਲੇ ਦੇ ਵਿੱਚ ਮੈਂ ਬਹੁਤ ਸੀਰੀਅਸ ਰਹਿੰਦਾ ਹਾਂ। ਐਵੇਂ ਨਾ ਤੁਸੀਂ ਬੱਚਿਆਂ ਦੇ ਮਾਮਲੇ ਸੀਰੀਅਸ ਨੇ, ਤੁਹਾਡੇ ਬੱਚੇ ਵੀ ਸੋਹਣੇ ਹੋਣੇ ਦੁੱਧ ਪੀ ਕੇ। ਤੁਹਾਡਾ ਪਿਓ ਜੇ ਇਹੀ ਸੀਰੀਅਸ ਤੇਰੇ ਤੇ ਹੁੰਦਾ, ਤੂੰ ਵੀ ਸੋਹਣਾ ਹੋਣਾ ਸੀ ਜੇ ਸਾਡਾ ਦੁੱਧ ਪੀਤਾ ਹੁੰਦਾ ਅੱਬਾ ਇਹਨੇ। ਬਾਕੀ ਬੱਚੇ ਨੇ ਮਾਮਲੇ ਚ ਸੀਰੀਅਸ ਆ। ਨਹੀਂ ਜੀ, ਨਹੀਂ, ਜੇ ਇਹਦੇ ਪਿਓ- ਬੱਚੇ ਦਾ ਵੇਖਦੇ ਵੀ 50 ਹਜ਼ਾਰ ਦੇ ਆ। ਓਏ ਅੱਬਾ ਹੋਰ ਬੱਚੇ ਆ ਜਿਨ੍ਹਾਂ ਦੀ ਤੂੰ ਗੱਲ ਕਰਦਾ। ਮੇਰੇ ਜ਼ਿਹਨ ਚ ਗੱਲ ਨਹੀਂ। ਨਾਲੇ ਭਾਜੀ ਚੋਰੀ ਸਾਹਿਬ ਹੋਰਾਂ ਦਾ ਦੁੱਧ ਮਿਆਰੀ ਆ, ਪੂਰੇ ਇਸ ਇਲਾਕੇ ਦੇ ਵਿੱਚ ਮਿਆਰ ਇੱਕ ਲੋ ਇਹਨਾਂ ਦਾ। ਭਾਜੀ, ਮੈਨੂੰ ਤਾਂ ਯਕੀਨ ਇਦਾਂ ਹੈ, ਮੇਰੇ ਤਾਂ ਬੱਚੇ ਤੰਦਰੁਸਤ ਹੋ ਗਏ ਆ, ਮੈਨੂੰ ਤਾਂ ਭਾਵੇਂ ਮੈਨੂੰ 1400 ਰੁਪਇਆ ਦੇਣਾ ਪਵੇ ਤੇ ਮੈਂ ਤਾਂ ਦੇ ਦੇਣਾ। ਉਹ ਨਹੀਂ ਨਹੀਂ ਭਾਈ, ਅਸੀਂ ਉਹੀ ਲੈਣਾ ਜਿੰਨੇ ਦਾ ਦੁੱਧ ਪਾਉਣਾ ਸੀ, ਜਿੰਨੇ ਦਾ ਲੋਕਾਂ ਨੂੰ ਤੁਸੀਂ address ਤੁਸੀਂ ਲਿਖਾਓ। ਮੈਨੂੰ ਸਿਰਫ ਇਹ ਦੱਸੋ ਦੁੱਧ ਪਹੁੰਚਾਉਣਾ ਕਿੱਥੇ ਆ? ਘਰੇ ਜਿੱਦਾਂ ਇੱਥੇ ਤੁਸੀਂ ਪਹੁੰਚਾ ਕੇ ਉਹਨੇ ਮੈਨੂੰ ਵੀ ਇਦਾਂ ਪਹੁੰਚਾਉਣਾ ਤੁਸੀਂ ਦੁੱਧ। ਤੇ ਪਹੁੰਚਾ ਦਾਂਗੇ। ਕਿੱਥੇ ਕਿੱਥੇ ਕਰਕੇ ਤੇ ਦੱਸੋ ਸਹੀ ਕਿ ਭਾਜੀ ਕਿਹੜਾ ਮਹੱਲਾ? ਆ ਘੰਟਾ ਘਰ। ਘੰਟਾ ਆ ਘਾੜਾ ਜਾ ਜਾ ਫੈਸਲਾਬਾਦ ਆ ਚੱਲ ਕੋਈ ਗੱਲ ਨਹੀਂ। ਨਹੀਂ ਅੱਛਾ। ਨਹੀਂ ਨਹੀਂ, ਫੈਸਲਾਬਾਦ ਨਹੀਂ, ਮੁਲਤਾਨ ਘੰਟਾ ਘਰ। ਮਲਤਾਨ ਦੁੱਧ ਪਹੁੰਚਾਉਣਾ ਹਾਂਜੀ ਭਾਜੀ, 5 ਕਿਲੋ ਪੂਰਾ। ਪੂਰਾ ਜੀ ਪੂਰਾ। ਲੈ ਕਾਕਾ
ਲੈ ਤੇਰਾ ਤਾਂ ਅੱਲਾ ਨੇ ਕੰਮ ਲਵਾਤਾ ਲਓ ਤੇ ਮੇਰਾ ਪੁੱਤ ਤੜਕੇ ਮੂੰਹ ਨੇਰੇ ਲੈ ਕੇ ਦੁੱਧ ਨਿਕਲ ਜਾਇਆ ਕਰਨਾ ਤੇ ਮੇਰਾ ਪੁੱਤ 4-5 ਦਿਨਾਂ ਬਾਅਦ ਮੁੜ ਆਇਆ ਕਰਨਾ ਠੀਕ ਆ ਆਹ ਤੂੰ ਕੰਮ ਬਣ ਲਾ ਮੇਰਾ ਇਹ ਪੁੱਤ 5 ਮਣ ਦੁੱਧ ਖੜਨਾ 5 ਦਿਨਾਂ ਬਾਅਦ ਮੁੜਦਾ ਹਾਂਜੀ ਕਾਕਾ 5 ਕਿਲੋ ਤੇ ਇਹਨਾਂ ਨੇ ਪੀ ਲੈਣਾ ਦੂਜੇ ਦਿਨ ਤੱਕ ਰੋਟੀ ਪਾਣੀ ਤੋਂ ਇਲਾਵਾ ਮਾਰ ਮੂਰ ਖਾਣੀ ਹੋਵੇ ਤੇ ਦੱਸ ਦੇ ਮੇਰਾ ਪੁੱਤ ਉਹ ਦੱਸੋ ਤੁਸੀਂ ਬਜ਼ੁਰਗ ਨਹੀਂ ਅਸੀਂ ਤੂੰ ਜਵਾਈ ਭਾਈਆਂ ਅਸੀਂ ਤੇਰੀ ਖਿਦਮਤ ਕਰਕੇ ਢੋੜਨਾ ਮੇਰਾ ਕਹਿਣ ਦਾ ਮਤਲਬ ਸੀ ਕਿ ਚਲੋ ਤੁਸੀਂ 3-4 ਦਿਨ ਉੱਥੇ ਲਗਾਤਾਰ ਆਏ ਮੈਂ ਇੰਨੀ ਮਸ਼ਹੂਰੀ ਕਰ ਦੇਣੀ ਪੂਰੇ ਮੁਲਤਾਨ 'ਚ ਤੁਹਾਡਾ ਦੁੱਧ ਚੱਲਣ ਨਾ ਨਾ ਤਾਂ ਤੇਰੇ ਭਾਈ ਏਦਾਂ- ਸਾਡਾ ਅੱਬਾ ਇੱਕ ਮਿੰਟ ਗੱਲ ਸੁਣ ਉਹ ਭਾਈ ਸਭ ਤੋਂ ਪਹਿਲਾਂ ਸਫ਼ਰ ਵੇਖ ਲੈ ਕਿੰਨਾ 4.5 ਘੰਟੇ ਦਾ ਸਫ਼ਰ ਆ। ਤੇ ਭਾਜੀ ਮੈਂ ਉਹ ਦੁੱਧ ਦੀਆਂ ਤੇ ਰਾਹ 'ਚ ਫੁੱਟੀਆਂ ਵੱਜ ਜਾਣੀਆਂ ਮੈਂ ਤੁਸੀਂ ਬਰਫ਼ ਪਾ ਕੇ ਆਲੇ ਦੁਆਲੇ ਬਰਫ਼ ਲਾ ਕੇ ਕੈਨ ਦੇ ਵਿੱਚ ਤੁਸੀਂ ਓਏ ਦੁੱਧ ਦੇਣ ਜਾਣਾ ਮੈਂ ਤੈਨੂੰ ਅੰਬ ਠੰਡੇ ਕਰਕੇ ਦੇਣ ਜਾਣਾ ਹੈ 5 ਕਿਲੋ ਫਿਰ ਉਹ ਦੁੱਧ ਭਾਜੀ। ਮਰ ਜਾਣਾ ਸਾਡਾ ਰਾਹ 'ਚ ਕਿਤੇ ਖਾਲਸ ਦੁੱਧ ਵਾ ਤੁਸੀਂ 1500 ਰੁਪਇਆ ਕੀਮਤ ਕਰ ਲਓ ਮੈਂ ਕਹਿੰਦਾ ਕਿ ਉਹ 1500 ਭਾਈ ਤੂੰ ਵੇਚ ਤੇ ਸਹੀ ਐ 1120 ਰੁਪਏ ਤੇ ਟਿਕਟਾ ਮਲਤਾਨ ਦਾ ਭਾਈ ਭਾਜੀ ਮੇਰੇ ਬੱਚੇ ਹੁਣ ਤੁਹਾਡੇ ਦੁੱਧ ਤੇ ਲੱਗ ਗਏ ਆ ਮੈਂ ਨਹੀਂ ਚਾਹੁੰਦਾ ਕਿ ਮੇਰੇ ਬੱਚੇ ਫੇਰ ਬਿਮਾਰ ਇਹ ਦੁੱਧ ਬੱਚੇ ਨਹੀਂ ਪਿਲਾਇਆ ਆਪ ਨਹੀਂ ਪੀਤਾ ਕਿਤੇ ਆਪ ਕਿਤੇ ਫਲਵੈਰੀ ਹੋ ਜਵੇ ਤੈਨੂੰ ਆਪ ਉਹ ਕੇ- ਦੁੱਧ ਪੀ ਕੇ ਨਾਲ ਮੱਛੀ ਖਾ ਲਾ ਨਾ ਨਾ ਤੇਰੇ ਤੇ ਆਪ ਤੇ ਲੱਗਦਾ ਇਹਨੇ ਸਾਰੀ ਜ਼ਿੰਦਗੀ ਆਪਾਂ ਦੁੱਧ ਵਾਲਾ ਗਾਣਾ ਵੀ ਨਹੀਂ ਸੁਣਿਆ ਹਾਂ ਭਾਜੀ ਤੁਸੀਂ ਇੱਥੇ ਵੀ ਏਡੀ ਇਮਾਨਦਾਰੀ ਨਾਲ ਪਹੁੰਚਾਉਣ ਦੇ ਉੱਥੇ ਵੀ ਪਹੁੰਚਾ ਦਈਓ ਇਹ ਕਿਹੜੀ ਗੱਲ ਆ ਉਹ ਤੇਰੀ ਮੱਤ ਵੱਜੀ ਭਾਈ ਇੱਥੋਂ ਦੁੱਧ ਮਲਤਾਨ ਲੈ ਕੇ ਜਾਈਏ ਓਏ ਅਸੀਂ ਦੁੱਧ ਹੀ ਆ ਕਿ ਡਾਕ ਗਏ ਆ ਹੈ ਕਿ ਖਾਤੇ 'ਚ ਦੁੱਧ ਪਾ ਕੇ ਛੱਡ ਗਏ ਆਉਣਾ ਭਾਜੀ ਰੋਜ਼ ਦਾ 1500 ਰੁਪਇਆ ਦੇਣਾ ਤੁਹਾਡਾ ਮਹੀਨੇ ਦਾ 45000 ਰੁਪਇਆ ਬਣਨ ਦੇ ਨਹੀਂ ਉਹ ਤੇ ਗੱਲ ਠੀਕ ਆ ਵੀ ਮਤਲਬ ਉਹਨਾਂ ਨੂੰ ਕਿਹੜਾ ਡਾਕਟਰ ਨੇ ਸਫ਼ਰ ਦੱਸਿਆ ਵੀ ਐਡੀ ਦੂਰ ਦੁੱਧ ਪਹੁੰਚ ਜਾਣ ਯਾਰ ਭਾਈ ਕੋ ਕਰਨ ਵਾਲੀ ਗੱਲ ਕਰੀਦੀ ਅਸੀਂ ਗੁੱਸੇ 'ਚ ਗੱਲ ਕਰਦੇ ਆ ਤੂੰ ਐਂ ਲੱਗਦਾ ਮੂੰਹ ਚਾਲੂ ਵਾ ਗੱਲ ਸਾਨੂੰ ਕਹਿਰ ਚੜਿਆ ਪਿਆ ਉਹ ਕਾਕਾ ਉਹ ਮੇਰੀ ਗੱਲ ਸੁਣ ਲਾ ਮੈਂ ਤੈਨੂੰ ਦੱਸ ਦਵਾਂ ਤੂੰ ਇੱਥੇ ਦਾ ਦੁੱਧ ਵੀ ਬੰਦ ਕਰਾ ਲੈਣਾ ਹਾਂ ਕਿੱਥੇ ਮਲਤਾਨ ਦੁੱਧ ਪਹੁੰਚਾਈਏ ਤੈਨੂੰ ਭਾਜੀ ਤੁਸੀਂ ਮੈਂ ਐਡਾ ਤੂੰ ਸਾਡਾ ਮੁਰਸ਼ਿਦ ਖਾਨਾ ਲਓ ਦੇਖੋ। ਤੈਨੂੰ ਮਲਤਾਨ ਦੁੱਧ ਪਹੁੰਚਾ ਕੇ ਆਈਏ ਮੇਰੇ ਬੱਚੇ ਤੁਹਾਡੀ ਵਜ੍ਹਾ ਨਾਲ ਤੰਦਰੁਸਤ ਹੈਗੇ ਉਹ ਸਾਡੀ ਵਜ੍ਹਾ ਤੋਂ ਤੰਦਰੁਸਤ ਕੀ ਸਾਡੀ ਵਜ੍ਹਾ ਤੋਂ ਉਹਨਾਂ ਨੇ ਲੜਨਾ ਕਿਸੇ ਨਾਲ ਭਾਜੀ ਮੈਂ ਬੱਚਿਆਂ ਦੀ ਖਾਤਰ ਬਹੁਤ ਸੀਰੀਅਸ ਵਾਂ ਮੈਂ ਉਹਨਾਂ ਦੇ ਮਾਮਲੇ 'ਚ ਚੋਰ ਉਹ ਤੇਰਾ ਸਾਹਿਬ ਪਿਓ ਕਿਤੇ ਸੀਰੀਅਸ ਹੁੰਦਾ ਤੇ ਤੂੰ ਕਦੀ ਬੱਚਿਆਂ ਵਾਸਤੇ ਸੀਰੀਅਸ ਨਹੀਂ ਸੀ ਹੋਣਾ ਹਯਾ ਮੇਰਾ ਕਰ ਝੱਟ ਪਿੰਡ ਹੋ ਦਾ ਗਿਆ। ਜਵਾਈ ਭਾਈ ਆ ਯਾਰ ਹਯਾ ਉਹ ਕਰ ਜਵਾਈ ਭਾਈ ਆ ਹੁਣ ਇਹਨੂੰ ਮੱਝਾਂ ਖੋਲ ਕੇ ਦੇ ਦਈਏ ਨਹੀਂ ਤੁਸੀਂ ਬਸ 5 ਕਿਲੋ ਦੁੱਧ ਪਹੁੰਚਾਉਣਾ ਵਾ ਤੁਹਾਡੀਆਂ ਮੌਜਾਂ ਲੱਗ ਜਾਣੀਆਂ ਵਾ ਉਹ ਬੱਸ ਕਰ ਕਿਹੜੀਆਂ ਮੌਜਾਂ ਲੱਗ ਜਾਣੀਆਂ ਉਹ ਤੋਂ ਦੁੱਗਣਾ ਸਾਡਾ ਕਿਰਾਇਆ ਲੱਗ ਜਾਣਾ ਹੈ ਪਾਗਲ ਸਮਝਿਆ ਸਾਨੂੰ ਤੂੰ ਮੇਰੀ ਸਲਾਹ ਮੈਂ ਨਾਗਾ ਤੇਰੀ ਵੀ ਨਹੀਂ ਪਾਉਣਾ ਮੈਂ ਇੱਕ ਨਾਗਾ ਨਹੀਂ ਪਾਉਣਾ ਮੈਂ ਤੈਨੂੰ ਨਾਗਾ ਪਾਉਣ ਦੀ ਨਹੀਂ ਦੇਣਾ ਅਸੀਂ ਤੈਨੂੰ ਮਾਰਨ ਕੁੱਟਣਾ ਹੀ ਜਾਂਦਾ ਰੋਜ਼ਾਨਾ ਕੁੱਟਣਾ ਤੈਨੂੰ ਤੇ ਕੁੱਤੇ ਨਾਲ ਬੰਨ ਕੇ ਤੈਨੂੰ ਨਾਗਾ ਇੱਕ ਦਿਨ ਵੀ ਨਹੀਂ ਪਾਉਣਾ ਅਸੀਂ। ਭਾਜੀ ਸਵੇਰ 3 ਵਜੇ ਤੁਸੀਂ ਨਿਕਲੋ 8 ਵਜੇ ਉੱਥੇ ਪਹੁੰਚੋ ਉਹ ਸਫਰ ਮਣਾ ਮੇਰੇ ਮੁੰਡੇ ਨੂੰ ਸਫਰ ਮਣਾ ਪੱਖਰ ਮੇਰੀ ਫੁੱਫੋ ਵੇਹੀ ਕਦੀ ਉਹਨੂੰ ਈਦ ਦੇਣ ਨਹੀਂ ਗਿਆ ਤੇ ਯਾਰ ਤੂੰ ਆ ਜੀ ਤੇਰੇ ਕੋਲ ਪਾਲ ਜੋ ਲੱਤਾਂ ਨੂੰ ਤੂੰ ਆ ਜਾ ਕਰੀ ਉਹ ਚੱਲ ਇਹਨੇ ਜਾਇਆ ਨਾ ਕਰੇ। ਸਫਰ ਚੋਰੀ ਸਾਹਿਬ ਤੁਹਾਡਾ ਮਿਆਰ ਕਿੱਥੇ ਮਲਤਾਨ ਤੱਕ ਜਾਊਗਾ ਹੋ ਮਲਤਾਨ ਜਾਣਾ। ਤੁਹਾਡਾ ਨਾਮ ਹੋ ਜਾਣਾ ਵਾ ਅਸੀਂ ਨਹੀਂ ਨਾਮ ਕਰਨਾ ਅਸੀਂ ਨਹੀਂ ਕਰਨਾ ਭਾਜੀ ਕੋਈ ਗੈਰਤ ਖਾਓ ਘਰ ਆਇਆ ਰਿਜ਼ਕ ਨੂੰ ਤੋੜਨ ਡਿਆ ਤੁਸੀਂ ਉਹ ਬੇਵਕੂਫ ਤਾਂ ਕਿੱਧਰ ਘਰ ਆਇਆ ਰਿਜ਼ਕ ਭਾਈ ਰਿਜ਼ਕ ਤੇ ਮਲਤਾਨ ਵੱਲ ਨੂੰ ਜਾਂਦੇ ਆ ਯਾਰ ਤੂੰ ਖਿਲਾਈ ਜਾਣਾ ਰੋਟੀ ਖਿਲਾਉਣ ਨਹੀਂ ਡਿਆ ਯਾਰ ਕੋ ਥੋੜੀ ਬਹੁਤੀ ਸ਼ਰਮ ਹਜਾ ਕਰੋ ਤੁਹਾਡੇ ਪਿੰਡ ਦਾ ਮੈਂ ਉਹ ਸ਼ਰਮ ਨਾ ਹੁੰਦਾ ਅਸੀਂ ਇੱਥੇ ਸ਼ਰਮ ਕਰੀਏ ਅਸੀਂ ਬਈ ਤੁਹਾਡੇ ਪਿੰਡਾਂ ਵਾਲੇ ਬੰਦੇ ਤਾਂ ਗੈਰਤ ਦੀ ਖਾਤਰ ਬੜਾ ਕੁਝ ਜੜ ਜਾਂਦੇ ਆ ਚੋਰੀ ਸਾਹਿਬ ਮੈਨੂੰ ਤੇ ਸਮਝ ਇਹ ਨਹੀਂ ਆਉਂਦੀ ਵੀ ਜਦੋਂ ਸ਼ਾਦੀ ਹੋਈ ਹੈ ਤੈਨੂੰ ਜਿਹੜਾ ਵੇਖਣ ਗਿਆ ਸੀ ਉਹਦੇ ਕੁਕਰੇ ਸੀ ਪਤਾ ਨਹੀਂ ਅੱਖਾਂ ਦੇ ਵਿੱਚ ਉਹ ਜਦੋਂ ਸਿਹਰਾ ਲਾਇਆ ਤੇਰੀ ਸੱਸ ਨੇ ਤੈਨੂੰ ਕਿਹਾ ਸੀ ਮਾਸ਼ਾਅੱਲਾ ਮੁੰਡਾ ਤਾਂ ਸੋਹਣਾ ਐ ਕਿਹਾ ਸੀ ਤੈਨੂੰ ਭਾਜੀ ਸੋਹਣਾ ਮੈਂ ਸ਼ੁਰੂ ਤੋਂ ਉਹ ਮਾਈ ਪਾਗਲ ਆ ਉਹ ਮਾਈ ਪਾਗਲ ਆ ਦੱਸੋ ਭਾਜੀ ਕਿੱਦਾਂ ਦੀ ਗੱਲ ਕਰਨ ਡਿਆ ਤੁਸੀਂ ਭਾਜੀ ਜਿਨ੍ਹਾਂ ਨੇ ਤੈਨੂੰ ਬੱਚੀ ਦੇਤੀ ਹੈ ਬੇੜਾ ਕਰਕੇ ਉਹ ਜਦੋਂ ਚੁੰਨੀ ਪਾ ਕੇ ਔਰਤਾਂ ਸਿਹਰਾ ਨਹੀਂ ਗਾਉਂਦੀਆਂ ਮੈਂ ਕਹਿੰਦਾ ਜਦੋਂ ਚੁੰਨੀ ਭਰੀ ਹੋਈ ਨਹੀਂ ਆ ਸਾਰੀਆਂ ਚੁੱਪ ਕਰ ਗਈਆਂ ਉਹ ਹੋਣੀਆਂ ਛੋਟੇ ਚੋਰੀ ਸਾਹਿਬ ਜਵਾਈਆਂ ਭਾਈਆਂ ਨੂੰ ਏਦਾਂ ਨਹੀਂ ਕਹੀਦਾ ਨਹੀਂ ਕਹੀਦਾ ਤੈਨੂੰ ਲੈ ਜਾ ਨਾਲ ਘਰ ਜਵਾਈ ਭਾਈ ਨੂੰ ਆਪਣੇ ਘਰ ਲੈ ਜਾ ਭਾਜੀ ਇਹ ਤਾਂ ਆਪਣਾ ਮੈਨੂੰ ਜਵਾਈ ਦੱਸੋ ਬਣਾ ਲਾ ਕਿ ਤੁਹਾਨੂੰ 1500 ਰੁਪਇਆ ਮੁੱਕਦਾ ਵਾ 1500 ਨਹੀਂ ਭਾਈ ਨਹੀਂ ਮੁੱਕਦਾ 1140 ਰੁਪਏ ਤੇ ਟਿਕਟ ਹੈ ਮਲਤਾਨ ਦਾ ਕਿੱਦਾਂ ਮੁੱਕ ਲਈਏ ਤੇਰੇ ਨਾਲ ਭਾਜੀ 300 ਰੁਪਇਆ ਬਚਣ ਹੀ ਡਿਆ ਤੁਹਾਨੂੰ ਮੈਂ 1500 ਰੁਪਇਆ ਦੇਣ ਡਿਆ ਰੋਜ਼ ਦਾ ਥੋੜਾ ਉਹ 5 ਤੇਰੀ ਕੈਸੀ ਖੁਸ਼ਕ ਜੀ ਸ਼ਕਲ ਆ ਉਹ ਤੂੰ ਸਾਨੂੰ ਕੀ ਇਸ ਕਿਹੜੇ ਆਰੇ ਲਾ ਲਿਆ ਹੈ ਉੱਠ ਭਾਈ ਇਥੋਂ ਉੱਠ ਅਸੀਂ ਮੰਜੀ ਛਾਵੇਂ ਕਰਨੀ ਉੱਠ ਉਹ ਚੋਰ ਸਾਹਿਬ ਮੇਰੀ ਗੱਲ ਸੁਣੋ ਜੇ ਤੁਹਾਡੇ ਦੁੱਧ ਦੇ ਨਾਲ ਕਿਸੇ ਗਰੀਬ ਦੇ ਬੱਚੇ ਪਲਦੇ ਆ ਕੋ ਉਹਨਾਂ ਨੂੰ ਸਿਹਤ ਮਿਲਦੀ ਤੇ ਕਿਉਂ ਤੁਸੀਂ ਬਦੀਦ ਹੋ ਫਿਰ ਰਹੇ ਤਾਂ ਵੱਡਾ ਗਰੀਬ ਕਿਹੜਾ ਅਸੀਂ ਤੇਰੇ ਬੱਚੇ ਨੂੰ ਦੁੱਧ ਪਾਰਿਆ ਕਰਾਂਗੇ ਚਲੋ ਮੈਂ ਤੁਹਾਡੇ ਲਈ ਆਸਾਨੀ ਪੈਦਾ ਕਰ ਦਿੰਦਾ ਭਾਜੀ ਸਾਡੇ ਲਈ ਆਸਾਨੀ ਨਾ ਪੈਦਾ ਕਰ ਸਾਡੇ ਲਈ ਹੋਰ ਮੁਸ਼ਕਲ ਪੈਦਾ ਕਰ ਭਾਜੀ ਤੁਸੀਂ ਦੁੱਧ ਵਧਾ ਦਿਓ 5 ਕਿਲੋ ਦੀ ਬਜਾਏ 6 ਕਿਲੋ ਕਰ ਦਿਓ 6 ਕਿੱਲੋ ਲਵਾ ਦਿੰਦੇ ਉਹ ਭਾਈ ਬੜੀ ਹੱਦ ਆ 220 ਰੁਪਏ ਤੂੰ ਹੋਰ ਵਧਾਏ ਸਾਡੇ ਕਿਰਾਇਆ ਨਹੀਂ ਘਟ ਜਾਣਾ ਇਹਦਾ ਖੜਾ ਹੋ ਮੇਰੀ ਗੱਲ ਸੁਣ ਤੇਰੇ ਸਹੁਰਿਆਂ ਨੇ ਕੱਖ ਨਹੀਂ ਦੇਖਿਆ ਤੇਰਾ ਅੱਗਾ ਪਿੱਛਾ ਇਹ ਉਹ ਤੇਰੀ ਤਲੀਮ ਤਲੂਮ ਕੱਖ ਨਹੀਂ ਪੁੱਛਿਆ ਭਾਜੀ ਤੁਹਾਡੀਆਂ ਨਹੀਂ ਸ਼ਾਦੀਆਂ ਹੋਈਆਂ ਤੁਸੀਂ ਨਹੀਂ ਕਿਤੇ ਬੱਚੀਆਂ ਦਿੱਤੀਆਂ ਲਈਆਂ ਨਹੀਂ ਹੈਗੀਆਂ ਕਾਹਤੋਂ ਇਹਨਾਂ ਰੌਲਾ ਪਾਉਣ ਡਏ ਤੁਸੀਂ ਲੇਕਿਨ ਏਡੇ ਕੋਪ ਨੇਰੇ ਚ ਅਸੀਂ ਕਿਤੇ ਨਹੀਂ ਬੱਚੀਆਂ ਚਲੋ ਭਾਜੀ ਦੁੱਧ 7 ਕਿਲੋ ਕਰ ਦਿੰਦੇ ਹੋਰ ਆਸਾਨੀ ਪੈਦਾ ਓਏ ਕਰ ਦੁੱਧ ਦਿੰਦੇ। ਭਾਵੇਂ ਬਾਈ ਮਣ ਕਰ ਲੈ ਭਾਈ ਆ ਸਫਰ ਘਟਾ ਸਾਡਾ ਹਾਂ ਤੂੰ ਇਦਾਂ ਕਰਿਆ ਕਰ ਸਵੇਰੇ ਬੱਚੇ ਲੈ ਆਇਆ ਕਰ ਇੱਥੋਂ ਪੀ ਕੇ ਫੇਰ ਮਲਤਾਨ ਵਾਲੀ ਬੱਸ ਚ ਪਾ ਦਿਆ ਕਰਾਂਗੇ ਪਰ ਮੇਰੇ ਨਾਲ ਤੂੰ ਸੌਦਾ ਕਰ ਲੈ ਭਾਈ ਇੱਥੋਂ ਮੈਂ 6 ਚਾਲੀਆਂ ਤੇ ਦੁੱਧ ਲੈ ਕੇ ਨਿਕਲਣਾ 7 ਚਾਲੀਆਂ ਤੇ ਮਲਤਾਨੋਂ ਟਾਈਮ ਹੁੰਦਾ ਲਾਰੀ ਅੱਡੇ ਉੱਥੇ ਬੱਚਿਆਂ ਨੂੰ ਦੁੱਧ ਪਿਲਾ ਕੇ ਤੇ ਵਾਪਸ ਲੈ ਜਾਈਏ ਚਲੋ ਜੀ ਹੁਣ ਤੁਸੀਂ ਇਹੀ ਚਾਹੁੰਦੇ ਨਾ ਕਿ ਦੁੱਧ ਹੋਰ ਵਧਾ ਦਿੰਦੇ ਚਲੋ 8 ਕਿਲੋ ਕਰ ਦਿੱਤਾ ਉਹ ਦੁੱਧ ਜਿੰਨਾ ਮਰਜ਼ੀ ਕਰ ਲਾ ਪਾਇਆ ਉਹਦੇ ਸੀਟ ਦਾ ਕਿਰਾਇਆ ਪੈ ਜਾਣਾ ਭਈਆ ਸੀਟ ਦਾ ਕਿਰਾਇਆ ਪੈ ਜਾਣਾ ਪੂਰੀ ਦਾ ਛੋਟੇ ਚੋਰੀ ਸਾਹਿਬ ਦੁੱਧ ਤੁਸੀਂ ਆਪ ਪਹੁੰਚ ਜਾਓਗੇ ਤੁਹਾਡੇ ਗਾਹਕ ਵਧਣਗੇ ਓਏ ਆ ਮੀਸਣੇ ਜੇ ਤੇ ਚੰਡ ਮਾਰੇ ਦੀਆਂ ਅੱਖਾਂ ਤੇ ਖੋਲ ਪਹਿਲੋਂ ਆ ਕਿਹਨੂੰ ਕਹਿੰਦੇ ਆ ਇੱਧਰ ਮੇਰੀ ਗੱਲ ਸੁਣ ਤੁਸੀਂ ਬਹਿ ਕੇ ਨਾ ਗੱਲ ਮੁਕਾ ਲਓ ਅਸੀਂ ਆਉਨੇ ਆ ਜਾ ਪੁੱਤ ਆ ਜਾ
ਨਾ ਨਾ ਤੁਹਾਡੇ ਜੰਮਣ ਤੇ ਉਹ ਵੀ ਗੱਲਾਂ ਕਰੀ ਯਾਰ, ਤੂੰ ਵੀ ਗੱਲਾਂ ਕਰੀ ਜਾਂਦਾ। ਭਾਜੀ ਉਹ ਚਲੋ ਭਾਈ ਨਹੀਂ ਭਾਈ, ਅਸੀਂ ਨਹੀਂ ਮਲਤਾਨ ਤੋਂ ਛੱਡ ਗਿਆ ਨਾ, ਸਾਡਾ ਇੱਥੋਂ ਟਾਈਮ ਨਹੀਂ ਲੱਗਦਾ। ਅੱਗੇ ਮੈਂ ਸਵੇਰੇ ਜਾਣਾ 10 ਵਜੇ ਵਾਪਸ ਆਉਣਾ, ਕਹਿਣਾ ਲੈ ਕੇ ਚੱਲ ਭਾਜੀ ਭੱਜ। ਚੱਲ ਉਹ ਚੱਲ ਧੱਕਾ ਨਿਕਲ ਦੇਣ ਡਏ ਯਾਰ ਭੱਜ ਜਾ, ਤੈਨੂੰ ਮੈਂ ਕਹਿੰਦਾ ਭੱਜ ਜਾ ਇੱਥੋਂ, ਚੱਲ ਨਿਕਲ ਜਾ ਤੂੰ। ਨਿਕਲ ਜਾ, ਇਹ 'ਚ ਕਿਹੜੀ ਗੱਲ ਵਾ ਯਾਰ। ਤੇਰੇ ਸਾਈ ਮਰ ਜਾਣ ਤੇਰੇ, ਚੱਲ ਭੱਜ ਜਾ ਚਵਲ ਜਿਆ। ਚਲੋ ਭਾਜੀ ਮੇਰੀ ਗੱਲ ਸੁਣ, ਚੱਲ ਸਾ ਤੁਹਾਡੇ ਲਈ ਹੋਰ ਆਸਾਨੀ ਪੈਦਾ ਕਰ ਦਿੰਦੇ। ਆਸਾਨੀ ਨਾ ਕਰ, ਤੂੰ ਸਾਡੇ ਤੇ ਗਾਰਾ ਪਾ ਕੇ ਦੌੜ ਜਾ, ਨਿਕਲ ਇੱਥੋਂ। ਕੀ ਸਾਨੀ ਕਰਨ ਲੱਗਾ ਤੂੰ? ਭਾਜੀ ਕਿਲੋ ਦੁੱਧ ਹੋਰ ਵਧਾ ਦਿੰਦੇ ਉਹ ਤੂੰ 2 ਕਿਲੋ ਵਧਾ ਲਾ, ਭਾਵੇਂ ਮੈਂ ਤੈਨੂੰ ਗੋਹੇ ਦੇ ਨਾਰ ਲਾ ਕੇ ਨਾ ਤੇਰੀਆਂ ਪਾਥੀਆਂ ਪੱਥਰ ਦੇਣੀਆਂ, ਤੂੰ ਮੈਨੂੰ ਉਹ ਜਾਣਦਾ ਨਿਕਲ ਜਾ ਕਿਉਂ ਨਹੀਂ? ਉਹ ਜਾਂਦਾ ਕਿਉਂ ਨਹੀਂ ਤੂੰ ਇੱਥੋਂ? ਪਿੰਡ ਵਿਆਹ ਹੋਇਆ ਮੇਰਾ। ਉਹ ਪਿੰਡ ਉਹ ਵਿਆਹ ਤੇਰਾ ਹੋਇਆ, ਸਾਡੇ ਨਸੀਬ ਮਾੜੇ, ਤੈਨੂੰ ਜਿੱਥੇ ਟਿਕਾ ਲਿਆ ਉਹਨਾਂ ਨੇ। ਉਹ ਚੱਲ ਜਵਾਈ ਦਫ਼ਾ। ਭਾਈ ਤੁਹਾਡਾ ਚੋਈ ਸਾਹਿਬ ਲਾਨਤ ਉਹਨੇ ਬਾਜੀ ਵਾਲਿਆਂ ਤੇ ਜਿਹਨਾਂ ਨੇ ਇਹ ਕਿਹਾ ਦੇਸਾਂ ਦਾ ਰਾਜਾ ਮੇਰੇ ਬਾਬਲ ਦਾ ਪਿਆਰਾ। ਲਾਨਤ ਤੇਰੇ ਤੇ ਰੰਦਾ ਜੀ ਆ ਵੇਖ ਤੇ ਸਹੀ ਹੈ, ਓਏ ਉਹ ਮਲਤਾਨ ਸਾਨੂੰ ਸੱਦਣ ਦੇ ਆ ਉਹਦੀ ਸਪੋਰਟ ਚ ਮਸ਼ਵਰੇ ਬਹੁਤ ਦੇਣ ਦੇ ਸੀ ਨਾ ਤੂੰ। ਅਸੀਂ ਸਿਰ ਤੇ ਸਾਵਾ ਬੰਨ ਜਰਾ ਪੜਨ ਟਕਾ ਲਾ। ਚੱਲ ਪੁੱਤ, ਚੱਲ ਇਹ ਨੌਕਰ ਵੀ ਉਹਦੇ ਨਾਲ ਹੀ ਚੱਲ। ਚੱਲ। ਮਲਤਾਨ ਤੋਂ ਤੂੰ ਦੇਖ ਕੇ ਆਈ ਨਾ ਉਹਨੂੰ। ਭੱਜ ਜਾ ਇੱਥੋਂ, ਤੈਨੂੰ ਮੈਂ ਕਹਿੰਦਾ ਨਿਕਲ ਜਾ। ਚੋਈ ਸਾਹਿਬ ਤੁਹਾਡੀਆਂ ਇਹਨਾਂ ਹਰਕਤਾਂ ਦੀ ਵਜ੍ਹਾ ਤੋਂ ਨਾ ਦੁੱਧ ਦੇ ਗਾਹ ਘਟਦੇ ਜਾਂਦੇ। ਤੁਸੀਂ ਲੋਕ ਕਦੀ ਤਰੱਕੀ ਨਹੀਂ ਕਰ ਸਕਦੇ। ਬਾਅਦ ਗਾਹਕ ਨਹੀਂ ਘਟਦੇ ਦੁੱਧ ਦੇ, ਹਾਂ। ਇਹ ਦੁੱਧ ਘਟਦਾ ਵਾ। ਉਹ ਕਿੱਦਾਂ ਇੱਕ ਵਾਰ ਕੱਟਾ ਨਹੀਂ ਛੱਡਦਾ, ਪਹਿਲੋਂ ਅੱਧਾ ਕਿਲੋ ਤੇ ਆਪ ਪੀਂਦਾ ਤੇ ਦੁੱਧ ਤੇ ਆਪ ਹੀ ਘਟਣਾ। ਬੱਲੇ ਬੱਲੇ, ਮੈਂ ਵੀ ਕਹਾਂ ਮੇਰਾ ਦਿਮਾਗ ਕੋਈ ਇੰਨਾ ਕੰਮ ਕਰਦਾ। ਨਿਕਲ ਜਾ ਤੇਰੀ ਮੈਂ ਕੰਮ ਹੀ ਨਹੀਂ ਕਰਨਾ ਇਦਾਂ ਦੇ ਚੋਰੀਆਂ ਕੋਲ ਜਿਹੜੇ ਤਰੱਕੀ ਦੇ ਬਾਰੇ ਨਹੀਂ ਸੋਚਦੇ। ਤੂੰ ਕੰਮ ਕੋਈ ਵੀ ਨਹੀਂ ਕਰਨਾ, ਤੂੰ ਵਿਹਲਾ ਹੀ ਰਹਿਣਾ ਪੁੱਤ। ਨਿਕਲ ਜਾ ਇੱਥੋਂ।